ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 4159090503। ਮਨਜੀਤ ਸਿੰਘ ਕੁਲਾਰ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਕੌਰ ਵਾਸੀ ਐਲ ਗਰੋਵ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਧਰਮ ਸਿੰਘ ਕੁਲਦੀਪ ਸਿੰਘ ਸੰਘਾ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਵੱਡਾ ਮੈਸਿਵ ਵਿੰਟਰ ਸਟਾਰਮ ਜੋ ਕੈਲੀਫੋਰਨੀਆ 'ਚ ਆਇਆ ਸੀ, ਉਸਨੇ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਕੀਤਾ। 1,46,000 ਤੋਂ ਵੱਧ ਲੋਕਾਂ ਦੀ ਬਿਜਲੀ ਜਿਹੜੀ ਆ ਕੈਲੀਫੋਰਨੀਆ 'ਚ ਗਈ। ਸਨੋ ਬਹੁਤ ਜ਼ਿਆਦਾ ਪਈ, ਮੀਂਹ ਬਹੁਤ ਜ਼ਿਆਦਾ ਹੋਇਆ ਤੇ ਜੋ ਤੇਜ਼ ਹਵਾਵਾਂ ਚੱਲ ਰਹੀਆਂ ਸੀ ਉਹਨਾਂ ਨੇ ਨੁਕਸਾਨ ਬਹੁਤ ਜ਼ਿਆਦਾ ਕੀਤਾ। ਕਈ ਹਾਈਵੇਜ਼ ਕਾਫੀ ਲੰਮਾ ਸਮਾਂ ਤੱਕ ਬੰਦ ਰਹੇ। ਸੋ ਕੈਲੀਫੋਰਨੀਆ ਤੋਂ ਲੈ ਕੇ ਹੁਣ ਈਸਟ ਕੋਸਟ ਵੱਲ ਜਿਹੜਾ ਇਹ ਸਟਾਰਮ ਬਹੁਤ ਜ਼ਿਆਦਾ ਵੱਧ ਰਿਹਾ। 80 ਮਿਲੀਅਨ ਅਮਰੀਕਨਜ਼ ਇਸ ਟਾਈਮ ਵਿੰਡ ਤੇ ਵਿੰਟਰ ਵੈਦਰ ਦੇ ਅਲਰਟ ਦੇ ਅੰਡਰ ਹੈਗੇ ਆ। ਵੈਸਟਰਨ ਓਕਲਾਹੋਮਾ ਦੇ ਵਿੱਚ ਵੀ 80 ਮੀਲ ਤੋਂ ਲੈ ਕੇ 110 ਮੀਲ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਚੱਲ ਰਹੀਆਂ। ਦੇਖੋ ਉੱਥੇ ਕੰਡੀਸ਼ਨ ਕੀ ਹੋਊਗੀ। ਨਾਰਦਰਨ ਟੈਕਸਸ ਤੇ ਸਾਊਥ ਈਸਟਰਨ ਕੈਂਸਸ ਦੇ ਵਿੱਚ ਵੀ ਸਟਾਰਮਸ ਚੱਲ ਰਹੇ ਹੈਗੇ ਆ। ਤੇ ਇਸੇ ਤਰ੍ਹਾਂ ਜੇ ਆਪਾਂ ਦੱਸਦੇ ਜਾਈਏ, ਓਕਲਾਹੋਮਾ ਕੈਂਸਸ ਦੇ ਵਿੱਚ ਟੋਰਨੇਡੋਜ਼ ਆਏ ਹੈਗੇ ਆ। 9 ਦੇ ਕਰੀਬ ਟੋਰਨੇਡੋਜ਼ ਆਏ ਆ, ਜਿਹਦੇ ਨਾਲ ਕਈ ਘਰ ਪੂਰੀ ਤਰ੍ਹਾਂ ਟੁੱਟ ਗਏ। ਉਹਨਾਂ ਦੀਆਂ ਜੋ ਛੱਤਾਂ ਆ ਉਹ ਵੀ ਉੱਡ ਗਈਆਂ। ਟਰੀ ਬਹੁਤ ਜ਼ਿਆਦਾ ਜਿਹੜੇ ਪੱਟ ਹੋ ਗਏ। ਲਿਬਰਲ ਕੈਂਸਸ ਏਰੀਏ ਦੇ ਵਿੱਚ 12 ਲੋਕ ਬੁਰੀ ਤਰ੍ਹਾਂ ਫੱਟੜ ਹੋਏ ਆ ਓਕਲਾਹੋਮਾ ਦੇ ਵਿੱਚ। ਇਸੇ ਤਰ੍ਹਾਂ ਕੈਂਸਸ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈਗਾ ਆ। ਕਹਿੰਦੇ ਵੀ 114 ਮੀਲ ਪਰ ਆਵਰ ਦੇ ਹਿਸਾਬ ਨਾਲ ਮੈਂਫਿਸ ਟੈਕਸਸ ਦੇ ਵਿੱਚ ਹਵਾਵਾਂ ਰਿਕਾਰਡ ਕੀਤੀਆਂ ਗਈਆਂ 114 ਮੀਲ। ਸੋ ਇਹ ਬਹੁਤ ਜਿਹੜਾ ਖਤਰਨਾਕ ਨੰਬਰ ਆ। ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਸਨੋ ਪਈ ਆ, 84 ਇੰਚ ਤੱਕ ਕਈ ਏਰੀਏ ਦੇ ਵਿੱਚ ਪਈ ਆ। ਰੈਂਚੋ ਕੁਕਮੂੰਗਾ, ਜਿੱਥੇ ਕਦੇ ਕਿਸੇ ਨੇ ਸਨੋ ਦੇਖੀ ਨਹੀਂ ਸੀ, ਪੂਰੀ ਤਰ੍ਹਾਂ ਘਰ ਜਿਹੜੇ ਆ ਉਹ ਸਨੋ ਦੇ ਨਾਲ ਕਵਰ ਹੋਏ ਪਏ ਹੈਗੇ। ਜੀ ਬਿਲਕੁਲ, ਬਹੁਤ ਸਾਰੇ ਥਾਵਾਂ ਦੇ ਉੱਤੇ ਹਰਜੋਤ ਸਿੰਘ ਜੀ ਬਿਲਕੁਲ ਅਜਿਹੀ ਹੀ ਸਥਿਤੀ ਮੌਸਮ ਨੂੰ ਲੈ ਕੇ ਬਣੀ ਪਈ ਹੈ। ਜਿੱਦਾਂ ਤੁਸੀਂ ਟੋਰਨੇਡੋਜ਼ ਦਾ ਜਿਹੜਾ ਉਹ ਦੱਸਿਆ, ਵੈਸਟ ਦੇ ਵਿੱਚ ਜਿਹੜਾ ਇਹ ਵਿੰਟਰ ਸਟਾਰਮ ਆ ਉਸਨੇ ਜਿਹੜਾ ਦੁਨੀਆ ਭਰ ਦੇ ਵਿੱਚ ਜਿਹੜੇ ਇੱਥੇ ਇਲਾਕਿਆਂ 'ਚ ਲੋਕ ਰਹਿ ਰਹੇ ਆ ਉਹਨਾਂ ਦੇ ਹਾਲ ਬੇਹਾਲ ਕੀਤੇ ਆ। ਤੇ ਹੁਣ ਇਹ ਜਿਹੜਾ ਸਟਾਰਮ ਆ ਈਸਟ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਹੈਗਾ ਆ। ਸੋ ਇਹਦੇ ਕਰਕੇ ਕਾਫੀ ਡੈਮੇਜ ਜਿਹੜਾ ਹੋਇਆ ਆ ਤੇ ਕਈ ਲੋਕਾਂ ਨੂੰ ਨੁਕਸਾਨ, ਇੰਜਰੀਜ਼ ਵੀ ਜਿਹੜੀਆਂ ਉਹ ਹੋਈਆਂ ਨੇ। ਟੁੱਟੇ ਹੋਏ ਘਰਾਂ ਦੀਆਂ ਤਸਵੀਰਾਂ ਇਹ ਹੁਣ ਆਪਾਂ ਨੂੰ ਹਰ ਮਹੀਨੇ ਇੱਦਾਂ ਦੇ ਸਟਾਰਮਸ ਤੋਂ ਬਾਅਦ 'ਚ ਦੇਖਣ ਨੂੰ ਮਿਲ ਰਹੀਆਂ ਨੇ। ਓਕਲਾਹੋਮਾ ਦੇ ਵਿੱਚ ਹੁਣ ਤੱਕ ਆਏ ਜਿਹੜੇ ਟੋਰਨੇਡੋਜ਼ ਦੇ ਕਰਕੇ 12 ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਨਾਰਮਨ ਜਿਹੜਾ ਉੱਥੋਂ ਦੇ ਕੈਪੀਟਲ ਤੋਂ, ਰਾਜਧਾਨੀ ਤੋਂ 20 ਮੀਲ ਜਿਹੜਾ ਦੂਰ ਆ, ਉੱਥੇ ਇਹ ਇੰਜਰੀਜ਼ ਜਿਹੜੀਆਂ ਦੱਸੀਆਂ ਗਈਆਂ। ਡਰੋਨਸ ਕਹਿੰਦੇ ਇਸ ਟਾਈਮ ਵਰਤੇ ਜਾ ਰਹੇ ਨੇ ਇਹ ਨਿਰੀਖਣ ਕਰਨ ਦੇ ਲਈ ਵੀ ਕਿੰਨਾ ਕੁ ਜ਼ਿਆਦਾ ਨੁਕਸਾਨ ਉਹ ਹੋਇਆ ਆ। ਉੱਥੋਂ ਦੇ ਜਿਹੜੇ 2 ਐਲੀਮੈਂਟਰੀ ਸਕੂਲ ਆ ਉਹ ਅੱਜ ਬੰਦ ਜਿਹੜੇ ਉਹ ਰਹਿਣਗੇ। 70 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਜਿਹੜੀਆਂ ਹਰਜੋਤ ਸਿੰਘ ਜੀ ਤੇਜ਼ ਹਵਾਵਾਂ ਜਿਹੜੀਆਂ ਚੱਲ ਰਹੀਆਂ। ਗ੍ਰੇਟ ਪਲੇਨਸ ਦੇ ਵਿੱਚ ਮੌਸਮ ਕਾਫੀ ਜ਼ਿਆਦਾ ਬਦਲ ਚੁੱਕਾ ਹੈ। ਮਿਸ਼ੀਗਨ ਦੇ ਵਿੱਚ ਜਿੱਥੇ ਵੀਕਐਂਡ ਦੇ ਉੱਤੇ ਲੱਖਾਂ ਹੀ ਲੋਕ ਬਿਜਲੀ ਤੋਂ ਬਗੈਰ ਸੀਗੇ, ਅਜੇ ਵੀ 1,40,000 ਤੋਂ ਵੱਧ ਜਿਹੜੇ ਕਸਟਮਰਸ ਨੇ ਉਹ ਮਿਸ਼ੀਗਨ ਦੇ ਵਿੱਚ ਬਗੈਰ ਬਿਜਲੀ ਤੋਂ ਨੇ ਤੇ ਉਹ ਇਸ ਵਿੰਟਰ ਸਟਾਰਮ ਦੇ ਵਿੱਚ ਰੁਕੇ ਪਏ ਨੇ। ਨਿਊਯਾਰਕ ਸਿਟੀ ਜਿੱਥੇ ਇਸ ਸੀਜ਼ਨ ਦੇ ਵਿੱਚ ਬਹੁਤੀ ਸਨੋ ਵਗੈਰਾ ਨਹੀਂ ਪਈ, ਕਹਿੰਦੇ ਵੀ ਹੁਣ 2 ਤੋਂ 5 ਇੰਚ ਤੱਕ ਉਹਨਾਂ ਨੂੰ ਇਸ ਵਾਰ ਸਨੋ ਜਿਹੜੀ ਉਹ ਦੇਖਣੀ ਪੈ ਸਕਦੀ ਆ। ਬੋਸਟਨ ਦੇ ਇਲਾਕੇ ਦੇ ਵਿੱਚ ਵੀ 3 ਤੋਂ 4 ਇੰਚ ਤੱਕ ਸਨੋ ਜਿਹੜੀ ਆ ਉਹ ਕਿਆਸ ਲਈ ਕੀਤੀਆਂ ਗਈਆਂ ਨੇ। ਕੈਲੀਫੋਰਨੀਆ ਦੇ ਵਿੱਚ ਹਾਈਵੇ 5 ਗ੍ਰੇਪਵਾਈਨ ਦੇ ਲਾਗੇ ਜੋ ਆ ਬਹੁਤ ਲੰਮਾ ਸਮਾਂ ਬੰਦ ਰਿਹਾ। ਇਸੇ ਤਰ੍ਹਾਂ ਹਾਈਵੇ 99 ਪਿਕਸਲੇ
ਦੇ ਲਾਗੇ ਪਿਕਸਲੇ ਇੱਕ ਡੈਮ ਸੀ ਜੋ ਟੁਲੈਰੀ ਕਾਉਂਟੀ ਦੇ ਅੱਗੇ ਹੈਗਾ, ਉਹ ਟੁੱਟ ਗਿਆ, ਜਿਹਦੇ ਨਾਲ 99 ਪੂਰੀ ਤਰ੍ਹਾਂ ਪਾਣੀ 'ਚ ਡੁੱਬ ਗਿਆ। ਕਈ ਕਾਰਾਂ ਵੀ ਜਿਹੜੀਆਂ ਆ ਪਾਣੀ 'ਚ ਡੁੱਬਣ ਦੀ ਖਬਰ ਆ ਰਹੀ ਹੈਗੀ ਆ, ਤੇ 2500 ਦੇ ਕਰੀਬ ਜੋ ਫਲਾਈਟਸ ਆ ਉਹ ਕੈਂਸਲ ਕੀਤੀਆਂ ਗਈਆਂ ਹੈਗੀਆਂ ਇਸ ਵੈਦਰ ਸਟਾਰਮ ਦੇ ਕਾਰਨ। ਕਹਿੰਦੇ ਇੱਕ ਪੁਆਇੰਟ ਦੇ ਉੱਤੇ ਲੇਕ ਐਰੋਹੈਡ ਜੋ ਸਦਰਨ ਕੈਲੀਫੋਰਨੀਆ ਦੇ ਵਿੱਚ ਟਾਊਨ ਹੈਗਾ, ਉੱਥੇ 2.5 ਇੰਚ ਸਨੋ ਪਰ ਆਵਰ ਦੇ ਹਿਸਾਬ ਨਾਲ ਪੈ ਰਹੀ ਸੀ। 2.5 ਵਾਹ। ਇੰਚ, ਸੋ ਇਹ ਬਹੁਤ ਵੱਡਾ ਨੰਬਰ ਆ। ਲਾਸ ਐਂਜਲਸ ਦੀਆਂ ਜੋ ਪਹਾੜੀਆਂ ਆ ਉੱਥੇ 2 ਤੋਂ ਲੈ ਕੇ 6 ਫੁੱਟ ਤੱਕ ਸਨੋ ਪਈ ਹੈਗੀ ਆ। ਹੋਰ ਕੈਲੀਫੋਰਨੀਆ ਦੇ ਕਈ ਟਾਊਨ ਸੀ, ਉਹਨਾਂ ਦੇ ਵਿੱਚ ਸਨੋ ਤੇ ਰੇਨ, ਜਿਹੜਾ ਮੀਂਹ ਤੇ ਸਨੋ ਦੋਨਾਂ ਦੀ ਜਿਹੜਾ ਅਲਰਟ ਜਾਰੀ ਕੀਤਾ ਗਿਆ ਸੀ। ਅੱਜ ਸਵੇਰੇ ਵੀ ਵੈਸਟ ਕੋਸਟ ਤੋਂ ਲੈ ਕੇ ਸਿਆਟਲ ਤੋਂ ਲੈ ਕੇ ਸੈਕਰਾਮੈਂਟੋ ਸਾਰਾ ਜਿਹੜਾ ਏਰੀਆ ਆ, ਸਿਆਰਾ ਨਿਵਾਡਾ ਜੋ ਮਾਊਂਟਨ ਰੇਂਜ ਆ, ਉੱਥੇ 3 ਤੋਂ ਲੈ ਕੇ 7 ਫੁੱਟ ਤੱਕ ਸਨੋ ਪੈ ਚੁੱਕੀ। ਜੀ, ਤੇ ਹਰਜੋਤ ਸਿੰਘ ਜੀ, ਜਿਹੜਾ ਇਹ ਦੱਸਿਆ ਜਾ ਰਿਹਾ ਹੈਗਾ ਆ ਵੀ ਅਜੇ ਵੀ ਹੋਰ ਮੀਂਹ ਤੇ ਸਨੋ ਜਿਹੜੀ ਉਹ ਪੈ ਸਕਦੀ ਆ ਇੱਕ ਵਾਰੀ ਫੇਰ ਸਦਰਨ ਕੈਲੀਫੋਰਨੀਆ ਦੇ ਵਿੱਚ। ਸੋ ਇਹ ਜਿਹੜਾ ਸਿਸਟਮ ਆ, ਵੈਦਰ ਸਿਸਟਮ ਆ, ਅਜੇ ਪੂਰੀ ਤਰ੍ਹਾਂ ਗਿਆ ਨਹੀਂ ਆ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਦੇ ਉੱਤੇ ਇਸ ਦੇ ਨਾਲ ਹੋਰ ਬਰਫ਼ਬਾਰੀ ਜਿਹੜੀ ਆ ਉਹ ਹੋ ਸਕਦੀ ਆ। ਸੋ ਕਈ ਥਾਵਾਂ ਦੇ ਉੱਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਦੇਖਿਆ ਜਾ ਰਿਹਾ ਸੀ, ਜਿਹੜੀ ਐਲਏ ਦੀ ਰਿਵਰ ਆਖੀ ਜਾਂਦੀ ਆ, ਇਹ ਪੱਕੀ ਰਿਵਰ ਆ ਇੱਕ, ਤੇ ਇਹ ਬਿਲਕੁਲ ਫੁੱਲ ਜਿਹੜੀ ਆ ਉੱਥੇ ਫਲੋ ਕਰ ਰਹੇ ਸੀ। ਨਹੀਂ ਤਾਂ ਲੋਕ ਉਹਦੇ ਵਿੱਚ ਗੱਡੀਆਂ ਭਜਾਉਂਦੇ ਕਈ ਵਾਰੀ ਨਜ਼ਰ ਆਉਂਦੇ ਸੀਗੇ। ਸੋ ਹੁਣ ਹੋਰ ਵੀ ਜ਼ਿਆਦਾ ਜਿਹੜਾ ਵੈਦਰ ਜਿਹੜੀਆਂ ਚੇਂਜਸ ਆ ਇਹ ਆਪਾਂ ਨੂੰ ਦੇਖਣ ਨੂੰ ਪੈ ਰਿਹਾ ਆ। ਹੁਣ ਤੱਕ ਵਿੰਟਰ ਸਟਾਰਮ ਨੇ ਸਦਰਨ ਕੈਲੀਫੋਰਨੀਆ ਦੇ ਵਿੱਚ ਪਿਛਲੇ ਸ਼ਨੀਚਰਵਾਰ ਤੱਕ 11 ਇੰਚ ਜਿਹੜੀ ਰੇਨਫਾਲ ਆ ਉਹ ਕੀਤੀ ਆ। ਲਾਸ ਐਂਜਲਸ, ਵੈਂਚੂਰਾ ਤੇ ਸੈਂਟਾ ਬਾਰਬਰਾ ਕਾਉਂਟੀਜ਼ ਦੇ ਵਿੱਚ ਸਟਰੀਟ ਫਲੱਡਿੰਗ ਵਗੈਰਾ, ਰੌਕ ਸਲਾਈਡਸ ਤੇ ਕਿਤੇ ਕਿਤੇ ਜਿਹੜੀਆਂ ਮਡ ਸਲਾਈਡਸ ਦੀਆਂ ਖਬਰਾਂ ਜਿਹੜੀਆਂ ਉੱਧਰ ਆਈਆਂ ਸੀਗੀਆਂ। ਸੋ ਹੁਣ ਇਹ ਵੈਦਰ ਜਿਹੜਾ ਹਰਜੋਤ ਸਿੰਘ ਜੀ ਇਸ ਵੀਕ ਦੇ ਵਿੱਚ ਵੀ ਇਦਾਂ ਦਾ ਹੀ ਉੱਤੇ ਥੱਲੇ ਰਹਿਣਾ ਹੈ। ਜੈਸਿਦੀ ਹਿੰਦੂ ਹੁਣ ਨੂੰ ਦੱਸ ਰਹੇ ਨੇ ਫੇਸਬੁੱਕ ਦੇ ਉੱਤੇ, I-5 ਕਹਿੰਦੇ ਵੀ ਨਾਰਥ ਵਾਲੇ ਪਾਸੇ, ਰੈਡਿੰਗ ਤੋਂ ਨਾਰਥ ਵਾਲੇ ਪਾਸੇ ਉੱਥੇ ਕਲੋਜ਼ਡ ਦੱਸਿਆ ਜਾ ਰਿਹਾ ਹੈਗਾ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਦੇਖ ਰਹੇ ਆ, ਤੇ ਉਹ ਦੱਸ ਸਕਦੇ ਆ ਵੀ ਜੇ ਕਿਤੇ ਹੋਰ ਵੀ ਵੈਦਰ ਦੇ ਕਰਕੇ ਰੋਡਸ ਵਗੈਰਾ ਬੰਦ ਨੇ। ਪਿਛਲੇ ਵੀਕ ਦੇ ਨਾਲੋਂ ਤਾਂ ਹੁਣ ਥੋੜਾ ਜਿਹਾ ਬੈਟਰ ਹੈ ਸਥਿਤੀ, ਪਰ ਕਈ ਥਾਵਾਂ ਦੇ ਉੱਤੇ ਅਜੇ ਵੀ ਰੋਡ ਬਲੌਕੇजेस, ਫੁੱਲ ਬਲੌਕ ਜਿਹੜੇ ਆ ਉਹਨਾਂ ਦੇ ਕਿਤੇ ਗਏ ਹੈਗੇ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਤੇ ਸ਼ਿਕਾਗੋ ਤੋਂ ਆ ਰਹੀ ਹੈ। ਸ਼ਿਕਾਗੋ ਦੇ ਵਿੱਚ ਸ਼ਿਕਾਗੋ ਦੇ ਮੇਅਰ ਦੀ ਜਿਹੜੀ ਇਲੈਕਸ਼ਨ ਆ ਉਹ ਟਿਊਜ਼ਡੇ ਨੂੰ ਹੋਣੀ ਹੈ, ਤੇ ਕਾਫੀ ਜਿਹੜਾ ਜ਼ੋਰ ਉੱਥੇ ਲੱਗਾ ਹੋਇਆ ਹੈ। ਸਰੋਤਿਆਂ ਨੂੰ ਯਾਦ ਹੋਊਗਾ ਉੱਥੇ ਦੀ ਜਿਹੜੀ ਮੇਅਰ ਲਾਈਟਫੁੱਟ ਹੈਗੀ ਆ, ਉਸ ਦਾ ਕਾਫੀ ਪੁਲਿਸ ਵੱਲੋਂ ਵੀ ਵਿਰੋਧ ਕੀਤਾ ਗਿਆ ਹੈਗਾ, ਕਿਉਂਕਿ ਉੱਥੇ ਕ੍ਰਾਈਮ ਬਹੁਤ ਜ਼ਿਆਦਾ ਵੱਧ ਗਿਆ ਹੈਗਾ, ਤੇ ਕਾਫੀ ਕੈਂਡੀਡੇਟ ਹੈਗੇ ਆ ਉਸ ਰੇਸ ਦੇ ਵਿੱਚ। ਤੇ ਜ਼ੋਰ ਸਾਰਾ ਜਿਹੜਾ ਲੱਗਾ ਹੋਇਆ ਆ ਵੀ ਇੱਕ ਵਾਰੀ ਫੇਰ ਉਹ 4 ਸਾਲ ਜੋ ਮੇਅਰ ਆ ਉਹ ਮੰਗ ਰਹੀ ਹੈਗੀ ਆ ਆਪਣੀ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬ੍ਰੈਕਸਿਟ ਤੋਂ ਬਾਅਦ ਦੇ ਵਿੱਚ ਯੂਕੇ ਦੇ ਹਾਲਾਤ, ਖਾਸ ਕਰਕੇ ਉਹਨਾਂ ਦੇ ਆਯਾਤ ਨਿਰਯਾਤ ਜਿਹਨੂੰ ਕਹਿੰਦੇ ਆ, ਐਕਸਪੋਰਟ ਇੰਪੋਰਟ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਿਆ। ਬਹੁਤ ਜ਼ਿਆਦਾ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਆ। ਇਕੋਨਮੀ ਦੇ ਉੱਤੇ ਵੀ ਜਿਹੜੇ ਉਸ 'ਤੇ ਅਸਰ ਪਏ ਆ। ਹੁਣ ਜਿਹੜੇ ਯੂਕੇ ਤੇ EU ਉਹ ਕਹਿੰਦੇ ਵੀ ਨਦਰਨ ਆਇਰਲੈਂਡ ਦੀ ਟ੍ਰੇਡ ਡੀਲ ਦੇ ਲਈ ਮੰਨ ਗਏ ਨੇ। ਬ੍ਰੈਕਸਿਟ ਦਾ ਇਹ ਬ੍ਰੇਕ ਥਰੂ ਜਿਹੜਾ ਕਹਿੰਦੇ ਇੱਕ ਮੰਨਿਆ ਜਾ ਰਿਹਾ ਆ। ਸੋ ਜਿੱਦਾਂ ਦੇ ਪਹਿਲਾਂ ਸਮਝੌਤੇ ਸੀਗੇ ਬ੍ਰੈਕਸਿਟ ਤੋਂ ਪਹਿਲਾਂ, ਉੱਦਾਂ ਦੇ ਸਮਝੌਤਿਆਂ ਵੱਲ ਨੂੰ ਕਹਿੰਦੇ ਵੀ ਸ਼ਾਇਦ ਦੁਬਾਰਾ ਵੱਧ ਸਕਦੇ ਆ। ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਾਕ, ਉਹਨਾਂ ਨੇ ਇਸ ਨਵੇਂ ਐਗਰੀਮੈਂਟ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਵੀ ਜਿਸ ਨੂੰ ਵਿੰਡਸਰ ਫਰੇਮਵਰਕ ਆਖਿਆ ਜਾ ਰਿਹਾ। ਕਹਿੰਦੇ ਵੀ ਇਹ ਇੱਕ ਨਵੀਂ ਸ਼ੁਰੂਆਤ ਹੋਵੇਗੀ ਯੂਕੇ ਤੇ EU ਦੇ ਜਿਹੜੇ ਆ ਉਹ ਰਿਸ਼ਤਿਆਂ ਦੇ ਦਰਮਿਆਨ। ਯੂਰਪੀਅਨ ਸੰਘ ਦੀ ਪ੍ਰੈਜ਼ੀਡੈਂਟ ਉਰਸੁਲਾ ਵੌਨ ਡਰ ਲੇਨ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਫਰੇਮਵਰਕ ਆ ਇਸ ਦੇ ਨਾਲ ਦੋਨਾਂ ਹੀ ਪਾਸਿਆਂ ਦੇ ਆਪੋ ਆਪਣੇ ਜਿਹੜੇ ਇੰਟਰਸਟ ਆ ਉਹਨਾਂ ਦੀ ਇੱਜ਼ਤ ਹੋਊਗੀ, ਤੇ ਉਹਨਾਂ ਦੇ ਮੁਫਾਦਾਂ ਨੂੰ ਇਸ ਦੇ ਵਿੱਚ ਬਚਾ ਕੇ, ਪ੍ਰੋਟੈਕਟ ਕਰਕੇ ਜਿਹੜਾ ਉਹ ਰੱਖਿਆ ਜਾਊਗਾ, ਤੇ ਲੈਜਿਟੀਮੇਟ ਵੀ ਉਹਨਾਂ ਦੇ ਹਿਸਾਬ ਦੇ ਨਾਲ ਮੋਹਰ ਜਿਹੜੀ ਆ ਉਹ ਲੱਗੇਗੀ। ਕੁਝ ਸਮੇਂ ਬਾਅਦ ਹੁਣ
ਉੱਥੋਂ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਾਕ ਜਿਹੜੇ ਆ ਉਹ ਪਾਰਲੀਮੈਂਟ ਦੇ ਵਿੱਚ ਸ਼ਾਇਦ ਇਸ ਦੇ ਬਾਰੇ ਜਾਣਕਾਰੀ ਵੀ ਜਿਹੜੀ ਉਹ ਦੇਣਗੇ। ਸੋ ਨੈਗੋਸੀਏਸ਼ਨ ਕਈ ਚਿਰ ਤੋਂ ਜਿਹੜੀਆਂ ਇਹਨਾਂ ਦੀਆਂ ਚੱਲ ਰਹੀਆਂ ਸੀਗੀਆਂ ਤੇ ਫਾਈਨਲੀ UK ਤੇ EU ਜਿਹੜੇ ਕਹਿੰਦੇ ਵੀ ਆਪਣੇ ਡਿਫਰੈਂਸਿਸ ਜਿਹੜੀਆਂ ਫਰਕ ਨੇ ਉਹਨਾਂ ਨੂੰ ਭੁਲਾ ਕੇ ਆਪਸ ਦੇ ਵਿੱਚ ਮਿਲ ਕੇ ਕੰਮ ਕਰਨ ਨੂੰ ਜਿਹੜਾ ਉਹ ਵੱਧ ਰਿਹਾ। ਟ੍ਰੇਡਿੰਗ ਦੇ ਵਿੱਚ ਇਕੱਲਾ UK ਨਹੀਂ, EU ਨੂੰ ਵੀ ਜਿਹੜਾ ਉਹ ਨੁਕਸਾਨ ਜਿਹੜਾ ਝੱਲਣਾ ਪਿਆ ਸੀ ਬ੍ਰੈਕਸਿਟ ਹੋਣ ਤੋਂ, ਜਿਹੜਾ ਉਹ ਬਾਅਦ 'ਚ ਵੀ ਆਪਸ ਦੇ ਵਿੱਚ ਜਿਹੜਾ ਐਕਸਪੋਰਟ ਇੰਪੋਰਟ ਲੋਕਾਂ ਦਾ ਆਉਣ ਜਾਣ ਦਾ ਜਿਹੜਾ ਫਲੋ ਸੀਗਾ ਉਸ ਦੇ ਉੱਤੇ ਕਾਫੀ ਅਸਰ ਪਿਆ ਸੀਗਾ। ਸੋ ਹੁਣ ਨਦਰਨ ਆਇਰਲੈਂਡ ਦੇ ਵਿੱਚ ਜਾ ਕੇ ਇਹਨਾਂ ਨੇ ਜਿਹੜੀ ਇਹ ਟ੍ਰੇਡ ਡੀਲ ਜਿਹੜੀ ਹਰਜੋਤ ਸਿੰਘ ਜੀ ਕੀਤੀ ਆ। ਸੋ ਹੋਪਫੁਲੀ ਉੱਥੋਂ ਦੇ ਲੋਕ ਜਿਨ੍ਹਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਕਿਉਂਕਿ ਇੱਕ ਚੀਜ਼ ਦਾ ਉਤਪਾਦਨ ਕਰਦੇ ਆ ਜਿਹੜਾ UK ਦੇ ਵਿੱਚ, ਉਹਦੇ ਜਿਹੜੇ ਕਹਿ ਲਓ ਵੀ ਖਰੀਦਦਾਰ ਆ ਉਹ ਯੂਰਪੀਅਨ ਸੰਘ ਦੇ ਹੋਰ ਮੁਲਕ ਹੋਰ ਦੇ ਵਿੱਚ ਅੜਚਣਾਂ ਜਿਹੜੀਆਂ ਉਹ ਆ ਰਹੀਆਂ ਸੀਗੀਆਂ। ਸੇਮ ਤਰੀਕੇ ਦੇ ਨਾਲ ਲੋਕ ਜਿਹੜੇ ਹੋਰ ਮੁਲਕਾਂ 'ਚ ਰਹਿੰਦੇ ਸੀ ਉਹ ਆ ਕੇ UK 'ਚ ਕੰਮ ਕਰਨਾ ਚਾਹੁੰਦੇ ਸੀਗੇ ਤੇ ਆਉਂਦੇ ਜਾਂਦੇ ਜਿਹੜੇ ਉਹ ਰਹਿੰਦੇ ਸੀਗੇ, ਪਰ ਬ੍ਰੈਕਸਿਟ ਤੋਂ ਬਾਅਦ ਉਹਦੇ ਉੱਤੇ ਫਰਕ ਜਿਹੜਾ ਉਹ ਪਿਆ ਸੀਗਾ। ਸੋ ਹੋਪਫੁਲੀ ਇਹਦੇ ਨਾਲ ਜਿਹੜਾ ਫਰਕ ਪਊਗਾ। ਇਹ ਖਬਰ ਆਉਣ ਤੋਂ ਬਾਅਦ 'ਚ ਉਹਨਾਂ ਦਾ ਜਿਹੜਾ UK ਦਾ ਸਟਰਲਿੰਗ ਪਾਊਂਡ ਆ ਉਹ ਥੋੜਾ ਜਿਹਾ ਤਾਂ ਨੂੰ ਜਿਹੜਾ ਹੋ ਗਿਆ ਆ ਤੇ ਉੱਥੋਂ ਦੀਆਂ ਸਟਾਕਸ ਦੇ ਵਿੱਚ ਵੀ ਥੋੜੀ ਖੁਸ਼ੀ ਦੀ ਲਹਿਰ ਚੱਲੀ ਸੀ। जी। ਅਗਲੀ ਖਬਰ ਵੱਲ ਚਲੀਏ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਸਟੂਡੈਂਟ ਲੋਨ ਫॉरगिवनेस ਪਲਾਨ ਜੋ ਅਨਾਉਂਸ ਕੀਤਾ ਸੀ ਉਹਦੇ ਸੰਬੰਧ ਦੇ ਵਿੱਚ ਜਿਹੜਾ ਕੇਸ ਸੀ ਉਹ ਸੁਪਰੀਮ ਕੋਰਟ ਦੇ ਕੋਲ ਚਲਾ ਗਿਆ ਸੀ। ਸੋ ਹੁਣ ਸੁਪਰੀਮ ਕੋਰਟ ਇਸ ਮੰਗਲਵਾਰ ਨੂੰ ਇਸ ਕੇਸ ਨੂੰ ਸੁਣਨ ਜਾ ਰਹੀ ਹੈਗੀ ਆ, ਕਿਉਂਕਿ ਕਈਆਂ ਨੇ ਵਿਰੋਧ ਕੀਤਾ ਸੀ ਵੀ ਜੋ $20,000 ਤੱਕ ਦਾ ਜੋ ਕਰਜ਼ਾ ਆ, ਡੈਪਟ ਹੈਗੀ ਆ, ਉਸ ਨੂੰ ਕੈਂਸਲ ਕੀਤਾ ਜਾਵੇ। ਇਹ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਸੀ ਤੇ ਉਹ ਕੇਸ ਸੁਪਰੀਮ ਕੋਰਟ ਚਲਾ ਗਿਆ ਤੇ ਪੈਂਡੇਮਿਕ ਤੋਂ ਰਿਲੇਟਡ ਪੌਜ਼ ਇਹਦੇ ਤੇ ਕੀਤਾ ਗਿਆ ਸੀ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਸੀ ਪੇਮੈਂਟਸ ਜਦੋਂ ਖਤਮ ਹੋ ਜਾਊਗੀ ਲਿਟੀਗੇਸ਼ਨ ਉਹ ਤੋਂ 60 ਦਿਨਾਂ ਤੋਂ ਬਾਅਦ ਚੱਲਣਗੀਆਂ। ਪਰ ਦੇਖੋ ਜਸਟਿਸ ਡਿਪਾਰਟਮੈਂਟ ਆਗੂ ਇਹ ਕਰ ਰਿਹਾ ਦੋ ਕੇਸਿਸ ਦੇ ਵਿੱਚ, ਕਹਿੰਦੇ ਵੀ ਕਾਸਟ $400 ਬਿਲੀਅਨ ਦੀ ਹੈਗੀ ਆ ਤੇ ਜੋ 6 ਰਿਪਬਲਿਕਨ ਲੈਡ ਸਟੇਟਸ ਹੈਗੀਆਂ ਆ ਉਹਨਾਂ ਨੇ ਇਹ ਕਿਹਾ ਸੀ ਵੀ ਇਹ ਜਿਹੜਾ ਕੇਸ ਆ ਇਹ ਗਲਤ ਆ, ਵੀ ਇਹ ਜਿਹੜੀ ਲੋਨ ਫॉरगिवनेस ਆ ਇਹ ਨਹੀਂ ਹੋਣੀ ਚਾਹੀਦੀ ਹੈਗੀ। ਸੋ ਉਹ ਕੇਸ ਸੁਪਰੀਮ ਕੋਰਟ ਦੇ ਵਿੱਚ ਲੈ ਗਿਆ ਸੀ। 43 ਮਿਲੀਅਨ ਦੇ ਕਰੀਬ ਬੋਰੋਵਰਸ ਹੈਗੇ ਜਿਨ੍ਹਾਂ ਦੇ ਕੋਲ ਫੈਡਰਲ ਸਟੂਡੈਂਟ ਲੋਨਸ ਹੈਗੇ ਆ। ਸੋ ਹੁਣ ਦੇਖਦੇ ਆ ਸੁਪਰੀਮ ਕੋਰਟ ਇਹਦੇ ਸੰਬੰਧ ਦੇ ਵਿੱਚ ਮੰਗਲਵਾਰ ਨੂੰ ਜੋ ਆ ਡਿਸੀਜਨ ਕੀ ਦਿੰਦੀ ਆ। ਇਹਦੇ ਵਿੱਚ ਕੰਡੀਸ਼ਨ ਜ਼ਰੂਰ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਲਾਈਆਂ ਸੀ ਵੀ ਜਿਹੜੇ ਲੋਕਾਂ ਦੀ ਇਨਕਮ 1,25,000 ਤੋਂ ਥੱਲੇ ਹੈਗੀ ਆ ਜਾਂ ਸੰਨ 2020 ਚ ਜਾਂ 2021 ਚ ਤੇ ਜਾਂ ਜੇ ਉਹ ਮੈਰਿਡ ਹੈਗੇ ਆ ਉਹਨਾਂ ਦੀ ਇਨਕਮ 2,25,000 ਤੋਂ ਥੱਲੇ ਆ, ਉਹਨਾਂ ਦਾ $10,000 ਤੱਕ ਦਾ ਜਿਹੜਾ ਲੋਨ ਆ ਉਹ ਮਾਫ ਹੋ ਜਾਊਗਾ। ਜਿਹੜੇ ਕੁਆਲੀਫਾਈਂਗ ਬੋਰੋਵਰ ਸੀਗੇ ਜਿਨ੍ਹਾਂ ਨੂੰ ਪੈਲ ਗ੍ਰਾਂਟਸ ਵਗੈਰਾ ਮਿਲੀ ਸੀਗੀ ਕਾਲਜਸ ਦੇ ਵਿੱਚ, ਉਹ $20,000 ਤੱਕ ਮਾਫ ਕਰਨ ਦੇ ਲਈ ਐਲੀਜੀਬਲ ਸੀਗੇ। ਜੀ ਬਿਲਕੁਲ। ਸੋ ਬਹੁਤ ਸਾਰੇ ਜਿਹੜੇ ਵਿਦਿਆਰਥੀ ਸੀ ਉਹਨਾਂ ਨੂੰ ਇਹ ਜਿਹੜੀ ਪਹਿਲਾਂ ਜਦੋਂ ਆਈ ਸੀ ਖਬਰ, ਜਦੋਂ ਐਡਮਿਨਿਸਟ੍ਰੇਸ਼ਨ ਨੇ ਕਿਹਾ ਸੀਗਾ ਵੀ ਆਪਾਂ ਮਾਫ ਕਰਨਾ, ਥੋੜੀ ਜਿਹੀ ਖੁਸ਼ੀ ਦੀ ਲਹਿਰ ਦੌੜੀ ਸੀਗੀ। ਪਰ ਇਸ ਦੇ ਉੱਤੇ ਜਿਹੜੀਆਂ ਹੁਣ ਰੋਕਾਂ ਹਾਲ ਦੀ ਘੜੀ ਲੱਗ ਚੁੱਕੀਆਂ। ਉਹ ਮਿਲੀਅਨਸ ਜਿਹੜੀ ਐਪਲੀਕੇਸ਼ਨ 26 ਮਿਲੀਅਨ ਐਪਲੀਕੇਸ਼ਨ ਆਲਰੇਡੀ ਇਹਨਾਂ ਨੂੰ ਰਿਸੀਵ ਹੋ ਚੁੱਕੀਆਂ ਸੀਗੀਆਂ ਲੋਵਰ ਕੋਰਟ ਦੇ ਵਿੱਚ ਟੈਕਸਸ ਦੇ ਵਿੱਚ ਜਦ ਇਹ ਲੈ ਕੇ ਗਏ ਸੀਗੇ ਕੇਸ ਨੂੰ। ਤੇ ਫਿਰ ਨੇਸ਼ਨ ਵਾਈਡ ਬਲਾਕ ਜਿਹੜਾ ਨਵੰਬਰ ਦੇ ਵਿੱਚ ਇਸ 'ਚ ਲੱਗ ਚੁੱਕਾ ਸੀ। ਇਹਦੇ ਵਿੱਚੋਂ 16 ਮਿਲੀਅਨ ਲੋਕਾਂ ਦੀਆਂ ਐਪਲੀਕੇਸ਼ਨ ਅਪਰੂਵ ਵੀ ਕਰ ਦਿੱਤੀਆਂ ਗਈਆਂ ਆ, ਪਰ ਫॉरगिवनेस ਹੋ ਸਕੂਗੀ ਕਿ ਨਹੀਂ ਇਹ ਸੁਪਰੀਮ ਕੋਰਟ ਨੇ ਇਵੈਂਚੁਅਲੀ ਜਿਹੜਾ ਆ ਉਹ ਡਿਸਾਈਡ ਕਰਨਾ ਹੈਗਾ ਆ। ਸੋ ਕਾਫੀ ਜਿਹੜਾ ਹਰਜੋਤ ਸਿੰਘ ਜੀ ਦੇਖਣ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਰਹਿਣ ਵਾਲੀਆਂ ਆ। ਜਿੱਦਾਂ 16 ਮਿਲੀਅਨ ਲੋਕਾਂ ਦੀ ਕਹਿ ਲਓ ਵੀ ਫਰਕ ਪੈ ਜਾਊਗਾ, ਚਾਹੇ ਕਿਸੇ ਦਾ 10,000 ਆ ਤੇ ਚਾਹੇ ਕਿਸੇ ਦਾ 20,000 ਆ। ਉਹਨਾਂ ਨੂੰ ਓਬਵੀਅਸਲੀ ਘੱਟ ਜੇ ਡੈਟ ਦੇਣਾ ਪਊਗਾ, ਘੱਟ ਕਰਜ਼ਾ ਦੇਣਾ ਪਊਗਾ, ਉਹਨਾਂ ਨੂੰ ਥੋੜਾ ਜਿਹਾ ਰਾਹਤ ਜਿਹੜੀ ਉਹ ਮਿਲਦੀ ਆ। ਸੋ $400 ਬਿਲੀਅਨ ਦੀ ਕੁੱਲ ਲਾਗਤ ਇਹ ਜਿਹੜੇ ਲੋਨ ਮਾਫੀ ਦੇ ਉੱਤੇ ਆ ਸਕਦੀ ਆ। ਬਾਈਡਨ ਐਡਮਿਨਿਸਟ੍ਰੇਸ਼ਨ ਇਹ ਬਾਰ-ਬਾਰ ਜਿਹੜਾ ਉਹ ਕਹਿ ਰਿਹਾ ਆ ਵੀ ਇਹ ਕਾਨੂੰਨ ਦੇ ਵਿੱਚ ਰਹਿੰਦੇ ਹੋਏ ਉਹਨਾਂ ਨੇ ਕੀਤਾ ਆ ਵੀ ਜਿਹੜੇ ਹੀਰੋਜ਼ ਐਕਟ ਆਫ 2003 ਇਹ ਕਹਿੰਦੇ ਵੀ ਗ੍ਰਾਂਟ ਕਰਦਾ ਆ, US ਸੈਕਟਰੀ ਆਫ ਐਜੂਕੇਸ਼ਨ ਨੂੰ ਇਹ ਅਥਾਰਟੀ ਦਿੰਦਾ ਆ
ਵੀ ਉਹ ਸਟੂਡੈਂਟਸ ਦੇ ਜਿਹੜੇ ਲੋਨਸ ਆ ਉਹ ਨੈਸ਼ਨਲ ਐਮਰਜੈਂਸੀਜ਼ ਦੇ ਦੌਰਾਨ ਉਸ ਵਿੱਚ ਚੇਂਜਸ ਜਿਹੜੇ ਉਹ ਕਰ ਸਕਣ। ਸੋ ਕਹਿੰਦੇ ਵੀ ਮੁਲਕ ਐਮਰਜੈਂਸੀ ਡੈਕਲੇਰੇਸ਼ਨ ਦੇ ਵਿੱਚ ਮਾਰਚ 2020 ਤੋਂ ਚੱਲ ਰਿਹਾ ਹੈਗਾ ਆ, ਤੇ ਇਸੇ ਲਈ ਆਪਾਂ ਉਸੇ ਜਿਹੜੇ ਹੀਰੋਜ਼ ਐਕਟ 2003 ਦੇ ਉਸ ਦੇ ਤਹਿਤ ਹੀ ਇਹ ਜਿਹੜੇ ਲੋਨ ਆ ਮਾਫੀ ਵੱਲ ਨੂੰ ਜਿਹੜੇ ਉਹ ਕਰ ਰਹੇ ਹੈਗੇ ਆ। ਲੀਗਲ ਐਕਸਪਰਟ ਇਹੀ ਮੰਨਦੇ ਨੇ ਵੀ ਇਹ ਰਾਹ ਇਹਨਾਂ ਦੇ ਲਈ ਐਡਮਿਨਿਸਟ੍ਰੇਸ਼ਨ ਦੇ ਲਈ ਬਹੁਤ ਜ਼ਿਆਦਾ ਜਿਹੜਾ ਉਹ ਔਖਾ ਆ। ਕਹਿੰਦੇ ਵੀ ਜਿਹੜੇ ਕੋਰਟ ਦੇ ਵਿੱਚ ਕੰਜ਼ਰਵੇਟਿਵ ਜਸਟਿਸਿਸ ਨੇ ਉਹ ਕਾਫੀ ਅਗਰੈਸਿਵ ਹੈਗੇ ਨੇ। ਕਈ ਜਿਹੜੇ ਫੈਸਲੇ ਜਿਹੜੇ ਕਾਂਗਰਸ ਦੇ ਤੇ ਪ੍ਰੈਜ਼ੀਡੈਂਟ ਦੇ ਉਹਨਾਂ ਨੂੰ ਸਟ੍ਰਾਈਕ ਡਾਊਨ ਕਰਨ ਦੇ ਵਿੱਚ। ਸੋ ਇਹ ਹੁਣ ਕਾਫੀ ਕਹਿ ਲਓ ਵੀ ਖੰਡੇ ਦੀ ਧਾਰ ਤੇ ਤੁਰਨ ਵਾਲੀ ਜਿਹੜੀ ਇਹਨਾਂ ਦੀ ਗੱਲ ਆ, ਕੰਮ ਔਖਾ ਹੀ ਆ। ਹੋ ਸਕਦਾ ਆ ਵੀ ਇਹ ਲੋਕਾਂ ਨੂੰ ਰਾਹਤ ਮਿਲਦੀ ਜਿਹੜੀ ਉਹ ਰਹਿ ਜਾਵੇ। ਜੀ, ਅਗਲੀ ਖਬਰ ਵੱਲ ਚਲੀਏ ਜੋ ਹਾਂਗਕਾਂਗ ਤੋਂ ਆ ਰਹੀ ਹੈ। ਬੜੀ ਹੀ ਦਿਲ ਦਹਿਲਾਉਣ ਵਾਲੀ ਖਬਰ ਆ। ਹਾਂਗਕਾਂਗ ਦੀ ਇੱਕ ਬਹੁਤ ਹੀ ਮਸ਼ਹੂਰ ਮਾਡਲ ਐਬੀ ਚੋਏ, ਉਸ ਦੇ ਜਿਹੜੇ ਬੋਡੀ ਪਾਰਟਸ ਆ ਇੱਕ ਘਰ ਚੋਂ ਮਿਲੇ ਸੀ। ਉਸ ਦੇ ਸੰਬੰਧ ਦੇ ਵਿੱਚ ਉਹਦਾ ਜਿਹੜਾ ਘਰ ਵਾਲਾ ਆ ਹੁਣ ਐਲੈਕਸ ਕੁਆਂਗ 28 ਸਾਲਾਂ ਦਾ, ਉਹਦਾ ਭਰਾ ਐਂਥਨੀ ਐਲੈਕਸ ਕੁਆਂਗ ਦਾ 31 ਸਾਲਾਂ ਦਾ, ਤੇ ਉਹਦਾ ਫਾਦਰ 65 ਸਾਲਾਂ ਦਾ, ਤੇ ਉਹਦੀ ਜਿਹੜੀ ਮਦਰ ਆ 63 ਸਾਲਾਂ ਦੀ। ਉਹ ਸਾਰਿਆਂ ਨੂੰ ਅਰੈਸਟ ਕੀਤਾ ਗਿਆ ਆ। ਸੋ ਖਬਰ ਇਹ ਆਈ ਪਈ ਜੋ ਚੋਈ ਆ 28 ਸਾਲਾਂ ਦੀ, ਉਹ ਫੇਸਬੁੱਕ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਕਾਫੀ ਵੱਡੀ ਸਟਾਰ ਸੀ। 1 ਲੱਖ ਤੋਂ ਵੱਧ ਉਹਦੇ ਜਿਹੜੇ ਫਾਲੋਅਰ ਆ। ਉਸ ਦਾ ਜਿਹੜਾ ਉਸਦੇ ਘਰ ਵਾਲੇ ਵੱਲੋਂ ਕਤਲ ਕਰ ਦਿੱਤਾ ਗਿਆ। ਕਤਲ ਕਰਕੇ ਐਕਚੁਅਲੀ ਇੱਕ ਜੋ ਟਾਊਨ ਆ ਆਪਣੇ ਹਾਂਗਕਾਂਗ ਦੇ ਵਿੱਚ, ਉਸ ਟਾਊਨ ਦੇ ਇੱਕ ਘਰ ਵਿੱਚੋਂ ਜੋ ਸੂਪ ਦਾ ਪੋਟ ਹੁੰਦਾ ਉਹਦੇ ਵਿੱਚੋਂ ਉਸ ਲੇਡੀ ਦੀਆਂ ਜਿਹੜੀਆਂ ਸਾਰੇ ਬੋਡੀ ਦੇ ਪਾਰਟਸ ਮਿਲੇ, ਸਿਰ ਨਹੀਂ ਮਿਲਿਆ। ਉੱਥੇ ਮੀਟ ਸਲਾਈਸਰ ਵੀ ਸੀ, ਇਲੈਕਟ੍ਰਿਕ ਸਾਹ ਵੀ ਸੀ, ਹੋਰ ਕੱਪੜੇ ਵੀ ਸੀ। ਤੇ ਕਹਿੰਦੇ ਵੀ ਕੁਛ ਦਿਨ ਪਹਿਲਾਂ ਹੀ ਰਿਪੋਰਟ ਕੀਤੀ ਗਈ ਸੀ ਇਸ 28 ਸਾਲਾਂ ਦੀ ਜੋ ਮਾਡਲ ਆ ਉਸ ਦੇ ਘਰ ਵਾਲਿਆਂ ਵੱਲੋਂ ਵੀ ਉਹ ਮਿਸਿੰਗ ਹੈਗੀ ਆ। ਤੇ ਕਾਫੀ ਹਾਹਾਕਾਰ ਉੱਥੇ ਜਿਹੜੀ ਮਚੀ ਹਾਂਗਕਾਂਗ ਦੇ ਵਿੱਚ, ਕਿਉਂਕਿ ਪਪੂਲਰ ਬਹੁਤ ਸੀ, ਸੋਸ਼ਲ ਮੀਡੀਆ ਇਨਫਲੂਐਂਸਰ ਸੀਗੀ, ਇੰਸਟਾਗ੍ਰਾਮ ਤੇ ਵੀ ਤੇ ਫੇਸਬੁੱਕ ਦੇ ਉੱਤੇ ਵੀ। ਤੇ ਹਜੇ ਰੀਸੈਂਟਲੀ ਇੱਕ ਉਹ ਕਵਰ ਮਾਡਲ ਵਾਂਗ ਲਗਜ਼ਰੀ ਮੈਗਜ਼ੀਨ ਦੇ ਉੱਤੇ ਉਹਦਾ ਜਿਹੜਾ ਨਾਮ ਆ ਤੇ ਫੋਟੋ ਆਈ ਸੀ। ਸੋ ਜਦੋਂ ਸਾਰੀ ਇਨਵੈਸਟੀਗੇਸ਼ਨ ਹੋਈ ਤੇ ਦੇਖੋ ਉਹਦੇ ਜਿਹੜੇ ਬੋਡੀ ਦੇ ਪਾਰਟਸ ਸਾਰਾ ਉਹਦਾ ਜਿਹੜਾ ਕੱਟ ਕੇ ਇੱਕ ਸੂਪ ਬਣਾਉਣ ਵਾਲਾ ਜਿਹੜਾ ਇੱਕ ਬਰਤਨ ਸੀ ਉਹਦੇ ਵਿੱਚ ਪਾਏ ਹੋਏ ਸੀ, ਇੱਕ ਘਰ ਦੇ ਵਿੱਚ ਮਿਲੇ ਹੈਗੇ ਆ। ਤੇ ਹੁਣ 4 ਜਾਣਿਆਂ ਨੂੰ, ਉਹਦੇ ਘਰ ਵਾਲਾ ਤੇ ਉਹਦੇ ਘਰ ਵਾਲੇ ਦਾ ਭਰਾ ਤੇ ਸੱਸ ਤੇ ਸਹੁਰਾ, ਚੌਹਾਂ ਨੂੰ ਹਾਂਗਕਾਂਗ ਦੀ ਪੁਲਿਸ ਨੇ ਅਰੈਸਟ ਕੀਤਾ ਹੈ। ਤੇ ਕੋਰਟ ਦੇ ਵਿੱਚ ਉਹਨਾਂ ਨੂੰ ਬੇਲ ਨਹੀਂ ਦਿੱਤੀ ਗਈ ਤੇ ਹੁਣ ਨੈਕਸਟ ਹੀਅਰਿੰਗ ਜੋ ਆ ਉਹਨਾਂ ਦੀ ਮਈ 8 ਨੂੰ ਰੱਖੀ ਗਈ ਹੈ। ਜੀ ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੋਵਿਡ ਲੈਬ ਲੀਕ ਥਿਊਰੀ ਜਿਹੜੀ ਆ ਉਸ ਦੇ ਬਾਰੇ ਜਿਹੜੀ ਐਨਰਜੀ ਡਿਪਾਰਟਮੈਂਟ ਆ ਉਹਨਾਂ ਨੇ ਆਪਣੀ ਜਿਹੜੀ ਜਾਣਕਾਰੀ ਦੇਣ ਦੀ ਜਿਹੜੀ ਕੋਸ਼ਿਸ਼ ਕੀਤੀ ਆ। ਉਹ ਕਹਿੰਦੇ ਆ ਵੀ ਸਾਨੂੰ ਬੜਾ ਲੋ ਕੌਨਫੀਡੈਂਸ ਆ, ਵੀ ਬਹੁਤਾ ਭਰੋਸਾ ਨਹੀਂ ਹੈਗਾ ਇਸ ਗੱਲ ਦੇ ਵਿੱਚ ਵੀ ਜਿਹੜੀ ਕੋਵਿਡ-19 ਪੈਂਡੈਮਿਕ ਆ ਉਹ ਅਨਇੰਟੈਂਸ਼ਨਲੀ ਲੈਬ ਲੀਕ ਜਿਹੜੀ ਆ ਵੂਹਾਨ ਦੇ ਵਿੱਚ ਸੀਗੀ, ਚਾਈਨਾ 'ਚ, ਉੱਥੋਂ ਹੋਈ ਹੋਵੇ। ਵਾਲ ਸਟਰੀਟ ਜਰਨਲ ਨੇ ਇਸ ਦੇ ਉੱਤੇ ਰਿਪੋਰਟ ਕੀਤਾ ਆ, ਜਿਨ੍ਹਾਂ ਨੇ ਕਈ ਜਿਹੜੇ ਕਲਾਸੀਫਾਈਡ ਇੰਟੈਲੀਜੈਂਸ ਰਿਪੋਰਟਸ ਆ ਉਹਨਾਂ ਨੂੰ ਇਸ ਦੇ ਵਿੱਚ ਸਾਈਟ ਕੀਤਾ ਆ। ਇਹ ਵਾਈਟ ਹਾਊਸ ਤੇ ਕਾਂਗਰਸ ਦੇ ਮੈਂਬਰਸ ਆ ਉਹਨਾਂ ਦੇ ਦਰਮਿਆਨ ਰਹੀ ਆ। ਸ਼ੁਰੂ ਤੋਂ ਹੀ ਇਸ ਦੇ ਲੈ ਕੇ 2 ਥਿਊਰੀਆਂ ਜਿਹੜੀਆਂ ਉਹ ਚੱਲਦੀਆਂ ਰਹੀਆਂ ਵੀ ਕੋਵਿਡ-19 ਪੈਂਡੈਮਿਕ ਉਹ ਕਿੱਦਾਂ ਸ਼ੁਰੂ ਹੋਈ। ਇੱਕ ਸੀਗੀ ਵੀ ਵੂਹਾਨ ਦੀ ਜਿਹੜੀ ਉੱਥੇ ਵੈਟ ਮਾਰਕੀਟ ਆ, ਵੀ ਜਿੱਥੇ ਜਾਨਵਰ ਜਿੰਦਾ ਲਿਆਂਦੇ ਜਾਂਦੇ ਆ ਤੇ ਉੱਥੇ ਵੇਚੇ ਜਾਂਦੇ ਆ, ਵੀ ਉੱਥੇ ਐਨੀਮਲਸ ਤੋਂ, ਜਾਨਵਰਾਂ ਤੋਂ ਇਨਸਾਨਾਂ ਦੇ ਵਿੱਚ ਮਾਰਕੀਟ ਦੇ ਵਿੱਚ ਉਹ ਵਾਇਰਸ ਜੰਪ ਕੀਤਾ ਹੋ ਸਕਦਾ ਆ। ਤੇ ਜਾਂ ਦੂਜੀ ਥਿਊਰੀ ਇਹ ਸੀਗੀ ਵੀ ਜਿਹੜੇ ਰਿਸਰਚਰਸ ਵੂਹਾਨ ਲੈਬ ਉੱਥੇ ਆ ਵਾਇਰੋਲੋਜੀ ਦੀ, ਜਿਹੜੀ ਉੱਥੋਂ ਕੁਛ ਮੀਲ ਦੂਰ ਆ, ਵੀ ਉੱਥੋਂ ਇਹ ਲੈਬ ਦੇ ਵਿੱਚੋਂ ਵਾਇਰਸ ਜਿਹੜਾ ਆ ਉਹ ਐਕਸੀਡੈਂਟਲੀ, ਇੰਟੈਂਸ਼ਨਲੀ, ਅਨਇੰਟੈਂਸ਼ਨਲੀ ਉੱਥੋਂ ਜਿਹੜਾ ਆ ਉਹ ਨਿਕਲ ਗਿਆ ਹੋਵੇ। ਵਾਲ ਸਟਰੀਟ ਜਰਨਲ ਤੇ ਨਿਊਯਾਰਕ ਟਾਈਮਸ ਦੋਨਾਂ ਨੇ ਇਹ ਰਿਪੋਰਟ ਕੀਤਾ ਆ। ਐਨਰਜੀ ਡਿਪਾਰਟਮੈਂਟ ਦੀ ਇਹ ਜਿਹੜੀ ਨਵੀਂ ਇੰਟੈਲੀਜੈਂਸ ਰਿਪੋਰਟ ਕਹਿੰਦੇ ਵੀ ਉਹਨਾਂ ਨੇ ਆਪਣਾ ਜਿਹੜਾ ਸਟਾਂਸ ਆ ਉਹ ਚੇਂਜ ਇਸ ਦੇ ਉੱਤੇ ਕੀਤਾ ਆ, ਓਰੀਜਨ ਜਿਹੜਾ ਇਸ ਦੇ ਪੈਂਡੈਮਿਕ ਦੇ ਕਿੱਥੇ ਆ, ਪਰ ਕਨਕਲੂਜਨ ਕਹਿੰਦੇ ਆ ਉਹ ਰਿਲੇਟਿਵਲੀ ਵੀਕ ਹੀ ਆ। ਕੋਈ ਭਰੋਸੇ ਦੇ ਨਾਲ ਕਿਸੇ ਚੀਜ਼ ਦੇ ਉੱਤੇ ਵੀ ਉਹਨਾਂ ਨੇ
ਮੋਹਰ ਜਿਹੜੀ ਇੱਕ ਹਿਸਾਬ ਦੇ ਨਾਲ ਨਹੀਂ ਲਾਈ ਹੈਗੀ। ਸੋ ਇਹ ਹੁਣ ਦੇਖਣ ਵਾਲੀ ਗੱਲ ਆ। ਕਹਿੰਦੇ ਵੀ ਜਿਹੜੀ ਵੂਹਾਨ ਦੀ ਵੈਟ ਮਾਰਕੀਟ ਸੀਗੀ, ਇਸ ਤੋਂ ਪਹਿਲੋਂ ਬਾਹਰਲੇ ਲੋਕ ਜਾ ਕੇ ਜਾਂ ਹੋਰ ਜਿਹੜੇ ਸਾਇੰਸਦਾਨ ਆ ਜਾਂ WHO ਵਾਲੇ ਆ ਜਾਂ ਹੋਰ ਮੁਲਕਾਂ ਵਾਲੇ ਜਾ ਕੇ ਨਿਰੀਖਣ ਕਰਦੇ, ਚੀਨੀ ਸਰਕਾਰ ਨੇ ਉਹ ਜਿਹੜੀ ਵੂਹਾਨ ਦੀ ਵੈਟ ਮਾਰਕੀਟ ਸੀ ਉਸ ਨੂੰ ਪੂਰੀ ਤਰ੍ਹਾਂ ਤਹਿਸ ਨਹਿਸ ਨਸ਼ਟ ਜਿਹੜਾ ਉਹ ਕਰ ਦਿੱਤਾ, ਵੀ ਕੁਝ ਵੀ ਉੱਥੇ ਉਹਨਾਂ ਨੇ ਛੱਡਿਆ ਹੀ ਨਹੀਂ, ਇਨਫੋਰਮੇਸ਼ਨ ਹੀ ਜਿਹੜੀ ਉਹ ਨਹੀਂ ਛੱਡੀ ਵੀ ਕੌਣ ਸਭ ਤੋਂ ਪਹਿਲਾਂ ਸਿੱਖ ਹੋਇਆ, ਕਿੱਦਾਂ ਹੋਇਆ। ਤੇ ਇਹ ਕਹਿੰਦੇ ਵੀ ਕਿਤੇ ਨਾ ਕਿਤੇ ਸੰਦੇਹ ਦਿੰਦਾ ਰਿਹਾ, ਸ਼ੱਕ ਪੈਦਾ ਕਰਦਾ ਰਿਹਾ ਵੀ ਇਹ ਕੁਛ ਨਾ ਕੁਛ ਉੱਥੇ ਲੁਕਾ ਰਹੇ ਹੈਗੇ ਆ। ਦੂਜੀ ਜਿਹੜੀ ਥਿਊਰੀ ਦੇ ਵਿੱਚ ਇਹੀ ਗੱਲ ਆ ਰਹੀ ਆ ਵੀ ਜਿਹੜੀ ਵਾਇਰੋਲੋਜੀ ਦੀ ਉੱਥੇ ਲੈਬ ਆ ਵੂਹਾਨ ਦੇ ਵਿੱਚ, ਉੱਥੇ ਆਈਦਰ ਜਦੋਂ ਟੈਸਟ ਕਰ ਰਹੇ ਸੀ ਉੱਥੇ ਕਿਸੇ ਨੂੰ ਆਪ ਹੋਇਆ ਤੇ ਉਹਨੇ ਗਾਂ ਤੋਂ ਗਾਂ ਜਿਹੜਾ ਆ ਉਹ ਇਸ ਵਾਇਰਸ ਨੂੰ ਅੱਗੇ ਫੈਲਾ ਦਿੱਤਾ। ਪਰ ਜਿਹੜਾ એનર્ਜੀ ਡਿਪਾਰਟਮੈਂਟ ਦੀ ਅੱਜ ਜਿਹੜੀ ਇਹ ਰਿਪੋਰਟ ਆਈ ਹੈ, ਜਿਹੜੀ ਸਾਹਮਣੇ ਆਈ ਆ, ਇਹਦੇ ਵਿੱਚ ਇਹੀ ਚੀਜ਼ ਆ, ਕਹਿੰਦੇ ਵੀ ਸਾਨੂੰ ਲੋ ਕੌਨਫੀਡੈਂਸ ਆ ਵੀ ਜਿਹੜਾ 2 ਸਾਲ ਪਹਿਲਾਂ ਕੋਵਿਡ-19 ਪੈਂਡੈਮਿਕ ਚੱਲਿਆ ਆ ਵੀ ਉਹ ਅਨਇੰਟੈਂਸ਼ਨਲੀ ਲੈਬ ਲੀਕ ਚਾਈਨਾ ਦੇ ਵਿੱਚੋਂ ਹੋਇਆ ਜੀ। ਸੋ ਇਹ ਹੁਣ ਰਿਪਬਲਿਕਨ ਨੇ ਮੁੱਦਾ ਪੂਰੀ ਤਰ੍ਹਾਂ ਚੱਕ ਲਿਆ। ਸਾਰਿਆਂ ਨੂੰ ਸਰੋਤਿਆਂ ਨੂੰ ਯਾਦ ਹੋਊਗਾ ਵੀ ਪ੍ਰੈਜ਼ੀਡੈਂਟ ਟਰੰਪ ਨੇ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਸੀ ਵੀ ਇਹ ਜਿਹੜੀ ਆ ਵਾਇਰਸ ਆ ਚਾਈਨਾ ਤੋਂ ਵੂਹਾਨ ਲੈਬ ਤੋਂ ਆਈ ਹੈਗੀ ਆ। ਹੁਣ એનર્ਜੀ ਡਿਪਾਰਟਮੈਂਟ ਨੇ ਇਹ ਕਹਿਤਾ ਵੀ ਮੋਸਟ ਲਾਈਕਲੀ ਜਿਹੜਾ ਲੱਗਦਾ ਆ, ਪਰ ਹਜੇ ਵੀ ਬਹੁਤ ਘੱਟ ਚਾਂਸ ਆ। ਪਰ ਇਸ ਨੂੰ ਲੈ ਕੇ ਹੁਣ ਵਾਸ਼ਿੰਗਟਨ ਦੇ ਵਿੱਚ ਮਾਹੌਲ ਕਾਫੀ ਜ਼ਿਆਦਾ ਜਿਹੜਾ ਗਰਮਾ ਗਿਆ ਹੈਗਾ। ਰਿਪਰੈਜ਼ੈਂਟੇਟਿਵ ਟੌਮ ਕਾਟਨ ਜੋ ਰਿਪਬਲਿਕਨ ਆ ਅਰਕਨਸਾਸ ਤੋਂ, ਉਹਨਾਂ ਨੇ ਟਵੀਟ ਕੀਤਾ ਆ ਵੀ ਆਪਾਂ ਨੂੰ ਚਾਈਨੀਜ਼ ਕਮਿਊਨਿਸਟ ਪਾਰਟੀ ਨੂੰ ਅਕਾਊਂਟੇਬਲ ਬਣਾਉਣਾ ਚਾਹੀਦਾ ਤਾਂ ਕਿ ਫਿਊਚਰ ਦੇ ਵਿੱਚ ਇਦਾਂ ਦੀ ਜਿਹੜੀ ਆ ਸਿਚੁਏਸ਼ਨ ਨਾ ਹੋਵੇ। ਪੂਰੀ ਦੁਨੀਆ ਦੇ ਵਿੱਚ ਤਰਥੱਲੀ ਮਚੀ ਸੀ ਕਰੋਨਾ ਨੂੰ ਲੈ ਕੇ। ਇਸੇ ਤਰ੍ਹਾਂ ਰਿਪਰੈਜ਼ੈਂਟੇਟਿਵ ਕੈਨ ਵਕ ਜਿਹੜੇ ਆ ਉਹ ਕਹਿੰਦੇ ਆ ਵੀ એનર્ਜੀ ਡਿਪਾਰਟਮੈਂਟ ਦੇ ਮੁਤਾਬਕ ਕਹਿੰਦੇ ਜੋ ਲੈਬ ਲੀਕ ਹੋਈ ਆ ਮੋਸਟ ਲਾਈਕਲੀ ਕੋਵਿਡ-19 ਦੀ, ਇਹ ਵੂਹਾਨ ਤੋਂ ਹੋਈ ਹੈਗੀ ਆ। ਇਹ ਯੂਐਸ ਏਜੰਸੀ ਨੇ ਅਸੈਸਮੈਂਟ ਕੀਤੀ ਹੈਗੀ ਆ। ਟੈਡ ਕਰੂਜ਼ ਵੀ ਇਹੀ ਕਹਿ ਰਹੇ ਆ ਵੀ ਓਰੀਜਨ ਉੱਥੇ ਦਾ ਆ ਤੇ ਹੁਣ ਲੋਕਾਂ ਨੂੰ ਇਹਨਾਂ ਨੂੰ ਦੱਸਣਾ ਚਾਹੀਦਾ, ਕਿਉਂਕਿ ਪਹਿਲਾਂ ਇਹ ਕਹਿ ਰਹੇ ਸੀ ਵੀ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਅਮਰੀਕਨ ਲੋਕ ਜਿਹੜੇ ਆ, ਜਿਮ ਜਾਰਡਨ ਜੋ ਰਿਪਰੈਜ਼ੈਂਟੇਟਿਵ ਆ, ਉਹਨਾਂ ਨੇ ਕਿਹਾ ਵੀ ਅਮਰੀਕਨ ਲੋਕਾਂ ਨੂੰ ਪਹਿਲੇ ਦਿਨ ਤੋਂ ਹੀ ਪਤਾ ਸੀ ਵੀ ਇਹ ਲੀਕ ਉੱਥੋਂ ਹੋਇਆ ਆ। ਪਰ ਅਨਫੋਰਚੂਨੇਟਲੀ ਕਹਿੰਦੇ ਵੀ ਬਿਗ ਟੈਕ ਤੇ ਬਿਗ ਗਵਰਨਮੈਂਟ ਨੇ ਉਹਨਾਂ ਨੂੰ ਚੁੱਪ ਕਰਾ ਦਿੱਤਾ। ਰਿਪਰੈਜ਼ੈਂਟੇਟਿਵ ਐਂਡੀ ਬਿਗਸ ਜੋ ਹੈਗੇ ਆ, ਉਹਨਾਂ ਦੇ ਵੀ ਇਹ ਬਿਆਨ ਦਿੱਤੇ ਹੈਗੇ ਆ। ਤੇ ਜੋਸ਼ ਹੌਲੇ ਜੋ ਰਿਪਰੈਜ਼ੈਂਟੇਟਿਵ ਆ, ਉਹਨਾਂ ਨੇ ਕਿਹਾ ਵੀ ਅਮਰੀਕਨ ਪੀਪਲਾਂ ਨੂੰ, ਅਮਰੀਕਨ ਜੋ ਲੋਕ ਆ, ਉਹਨਾਂ ਨੂੰ ਇਸ ਸੱਚ ਬਾਰੇ ਜਾਣਨ ਦੀ ਬਹੁਤ ਜ਼ਰੂਰਤ ਆ। ਕਿਸੇ ਤਰ੍ਹਾਂ ਦਾ ਜਿਹੜਾ ਵਾਈਟ ਵਾਸ਼ ਨਹੀਂ ਹੋਣਾ ਚਾਹੀਦਾ। ਤੇ ਕਹਿੰਦੇ ਵੀ ਮੈਂ ਇੱਕ ਲੈਜਿਸਲੇਸ਼ਨ ਲੈ ਕੇ ਆ ਰਿਹਾ ਜਿਹਦੇ ਵਿੱਚ ਯੂਐਸ ਦੀ ਗਵਰਨਮੈਂਟ ਇਸ ਇੰਟੈਲੀਜੈਂਸ ਰਿਪੋਰਟ ਨੂੰ ਓਪਨ ਕਰੇ ਤਾਂ ਕਿ ਜੋ ਲੋਕਾਂ ਨੂੰ ਪਤਾ ਲੱਗ ਸਕੇ। ਜੀ, ਸੋ ਆਉਣ ਵਾਲੇ ਦਿਨਾਂ 'ਚ ਆਪਾਂ ਜ਼ਰੂਰ ਦੇਖਾਂਗੇ ਵੀ ਵਾਸ਼ਿੰਗਟਨ DC ਦੇ ਵਿੱਚ ਇੱਥੇ ਕਾਫੀ ਜ਼ਿਆਦਾ ਹਲਚਲ ਜਿਹੜੀ ਉਹ ਰਹਿਣ ਵਾਲੀ ਆ। ਕਮੇਟੀ ਹੀਅਰਿੰਗਸ ਜਿਹੜੀਆਂ ਉਹ ਆਪਾਂ ਨੂੰ ਇਸ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ। એનર્ਜੀ ਡਿਪਾਰਟਮੈਂਟ ਦੇ ਬੁਲਾਰੇ, ਉਹਨਾਂ ਦੇ ਮੇਨ ਜਿਹੜੇ ਬੰਦੇ ਆ ਜਿਨ੍ਹਾਂ ਨੇ ਇਹ ਰਿਪੋਰਟ ਪੇਸ਼ ਕੀਤੀ ਆ, ਉਸ ਦੇ ਵਿੱਚ ਜਿਹੜਾ ਉਹ ਹੋਊਗਾ। ਆਲਦੋ ਉੱਥੋਂ ਦੇ ਜਿਹੜੇ ਸਾਇੰਟਿਸਟ ਆ ਬਾਰ-ਬਾਰ ਉਹ ਕਹਿੰਦੇ ਰਹੇ ਆ ਵੀ ਲੈਬ ਦੇ ਵਿੱਚੋਂ ਇਸ ਵਾਇਰਸ ਦਾ ਜੰਪ ਕਰਨਾ, ਬਾਹਰ ਜਿਹੜਾ ਉਹ ਪਹੁੰਚਣਾ ਨਾਮੁਮਕਿਨ ਦੇ ਬਰਾਬਰ ਆ। ਪਰ ਅੱਜ ਜਿਹੜੀ એનર્ਜੀ ਡਿਪਾਰਟਮੈਂਟ ਜਿਹੜੀ ਉਹ ਮੰਨਦੀ ਆ ਪਰ ਲੋ ਕੌਨਫੀਡੈਂਸ 'ਚ ਜਿਹੜੀ ਉਹ ਮੰਨਦੀ ਆ ਵੀ ਹਾਂ ਓਰੀਜਨ ਜਿਹੜਾ ਹੈ ਲੈਬ ਲੀਕ ਤੋਂ ਜਿਹੜਾ ਉਹ ਹੋਇਆ ਹੋ ਸਕਦਾ। ਪੁਸ਼ਟੀ ਦੇ ਨਾਲ ਕੋਈ ਵੀ ਇਹਨਾਂ ਦੋਨਾਂ ਥਿਊਰੀਜ਼ ਦੇ ਵਿੱਚ ਕਿਤੇ ਵੀ ਕੋਈ ਵੀ ਮੋਹਰ ਲਾਉਣ ਨੂੰ ਤਿਆਰ ਨਹੀਂ ਆ। ਪਰ ਇਹ ਉਦੋਂ ਵੀ ਮੁੱਦਾ ਬਹੁਤ ਜ਼ਿਆਦਾ ਭਖਦਾ ਰਿਹਾ ਇਸ ਦੀ ਜਿਹੜੀ ਉਹ ਸ਼ੁਰੂਆਤ ਨੂੰ ਲੈ ਕੇ, ਤੇ ਇੱਕ ਵਾਰੀ ਫੇਰ ਇਸ ਦੇ ਵਿੱਚ ਚਰਚਾ ਜਿਹੜੀ ਉਹ ਤੇਜ਼ ਹੋਣ ਵਾਲੀ ਹੈਗੀ ਆ। ਤੇ ਜਿਹੜੇ ਐਰਿਕ ਸ਼ਮਿਟ ਆ ਉਹਨਾਂ ਨੇ ਜਿਹੜੇ ਫੌਜੀ ਆ ਉਹਨਾਂ ਦੇ ਉੱਤੇ ਵੀ ਨਿਸ਼ਾਨਾ ਸਾਧਦੇ ਹੋਏ ਜਿਹੜਾ ਉਹ ਇਹੀ ਕਿਹਾ ਵੀ ਜਾਣਬੁੱਝ ਕੇ ਉਦੋਂ ਨੇ ਵੂਹਾਨ ਲੈਬ ਵਾਲੇ ਮਸਲੇ ਨੂੰ, ਉਸ ਦੀ ਫੰਡਿੰਗ ਨੂੰ ਲੈ ਕੇ ਜਿਹੜਾ ਆ ਉਹ ਗੱਲਾਂ ਨੂੰ ਨਕਾਰਿਆ ਸੀਗਾ। ਤੇ ਬਿਗ ਟੈਕ ਨੇ ਇਸ ਨੂੰ ਜਿਹੜਾ ਪੂਰੀ ਤਰ੍ਹਾਂ ਸੈਂਸਰ ਕੀਤਾ। ਰੋਨਾ ਮੈਕਡੈਨੀਅਲ GOP ਦੀ ਜਿਹੜੀ ਚੇਅਰਵੂਮਨ ਹੈਗੀ ਆ, ਉਹਨਾਂ ਨੇ ਵੀ ਜਿਹੜਾ ਇਹ ਕਿਹਾ ਵੀ ਬਿਗ ਟੈਕ ਨੇ ਇਹ ਜਿਹੜੀ ਇਨਫੋਰਮੇਸ਼ਨ ਆ ਉਹ ਸੈਂਸਰ ਕੀਤੀ ਆ। ਤੇ ਹੁਣ ਬਾਈਡਨ ਹੁਣਾਂ ਦੀ ਆਪਣੀ એનર્ਜੀ ਡਿਪਾਰਟਮੈਂਟ ਇਹ ਕਹਿੰਦੀ ਆ ਵੀ ਮੋਸਟ ਲਾਈਕਲੀ ਇਹ ਕਾਜ਼ ਹੋ ਸਕਦਾ ਆ। ਕਹਿੰਦੇ ਵੀ ਇੱਥੇ ਅਕਾਊਂਟੇਬਿਲਿਟੀ ਚਾਹੀਦੀ ਆ
ਬਿਗ ਟੈਕ ਦੇ ਉੱਤੇ ਤੇ ਜਿਹੜੀ ਚਾਈਨੀਜ਼ ਕਮਿਊਨਿਸਟ ਪਾਰਟੀ ਆ ਉਸ ਨੂੰ ਜਿਹੜਾ ਉਹ ਲੈ ਕੇ। ਸੋ 2-3 ਸਾਲ ਜਿਹੜਾ ਹਰਜੋਤ ਸਿੰਘ ਜੀ ਦੁਨੀਆ ਦਾ ਧੂੰਆਂ ਜਿਹੜਾ ਆ ਉਹ ਨਿਕਲ ਰੱਖਿਆ। ਲੱਖਾਂ ਲੋਕ ਮਰ ਚੁੱਕੇ ਆ ਤੇ ਬਹੁਤ ਸਾਰਾ ਜਿਹੜਾ ਹੋਰ ਆਰਥਿਕ ਸੰਕਟ ਦੇ ਵਿੱਚ ਜਿਹੜੀ ਦੁਨੀਆ ਇਸ ਟਾਈਮ ਆਣ ਪਈ ਆ। ਤੇ ਇਹ ਪੈਨੇਡੈਮਿਕ 16 ਮਾਰਚ 2020 ਦਾ ਉਹ ਦਿਨ ਜਦੋਂ ਇੱਕ ਹਿਸਾਬ ਦੇ ਨਾਲ ਆਪਾਂ ਕੈਲੀਫੋਰਨੀਆ 'ਚ ਦੇਖਿਆ ਸੀ ਵੀ ਸਭ ਕੁਛ ਬੰਦ ਠੱਪ, ਰਾਤੋਂ ਰਾਤ ਜਿਹੜਾ ਆ ਉਹ ਐਲਾਨ ਜਿਹੜੇ ਉਹ ਹੋ ਗਏ ਸੀਗੇ ਵੀ ਉਸ ਤੋਂ ਲੈ ਕੇ ਹੁਣ ਤੱਕ ਕੀ ਕੁਛ ਜਿਹੜਾ ਉਹ ਬਣਦਾ ਆ ਰਿਹਾ ਹੈਗਾ। ਜੀ। ਸੋ ਇਹ ਵੀ ਦੱਸਦੇ ਜਾਈਏ, ਜਿਹੜੀ ਵੂਹਾਨ ਲੈਬ ਆ ਉਹਨੂੰ ਬਹੁਤ ਸਾਰੀ ਫੰਡਿੰਗ ਯੂਐਸ ਗਵਰਨਮੈਂਟ ਵੱਲੋਂ ਦਿੱਤੀ ਗਈ ਸੀ, ਕਿਉਂਕਿ ਰਲ ਕੇ ਜਿਹੜਾ ਪ੍ਰੋਜੈਕਟ ਕਰਦੇ ਸੀ। ਤੇ ਇਹ ਸਾਰਾ ਕੁਝ ਨੈਸ਼ਨਲ ਇੰਸਟੀਚਿਊਟ ਆਫ ਅਲਰਜੀ ਤੇ ਇਨਫੈਕਸ਼ੀਅਸ ਡਿਸੀਜ਼ ਦੇ ਜੋ ਹੈਡ ਡਾਕਟਰ ਐਂਥਨੀ ਫੌਚੀ ਸੀ, ਉਹ ਵੀ ਉਹਨਾਂ ਦੇ ਵਿੱਚ ਇਨਵੋਲਵ ਸੀ। ਸੋ ਇਹ ਹੁਣ ਉਹਨਾਂ ਦੇ ਉੱਤੇ, ਡਾਕਟਰ ਫੌਚੀ ਦੇ ਉੱਤੇ ਜੋ ਆ ਕਾਫੀ ਜ਼ਿਆਦਾ ਜਿਹੜਾ ਹੁਣ ਤੰਜ ਕੱਸ ਹੋਊਗੇ ਵੀ। ਕਹਿੰਦੇ ਵੀ ਉਹਨਾਂ ਨੂੰ ਤਾਂ ਪਹਿਲੇ ਦਿਨ ਤੋਂ ਹੀ ਪਤਾ ਸੀ। ਐਰਿਕ ਸ਼ਮਿਡ ਜੋ ਆ, ਉਹ ਕਹਿੰਦੇ ਵੀ ਡਾਕਟਰ ਫੌਚੀ ਜੋ ਆ ਉਹਨਾਂ ਨੂੰ ਤਾਂ ਇੱਕਦਮ ਪਤਾ ਲੱਗ ਗਿਆ ਸੀ ਵੀ ਇਹ ਵੂਹਾਨ ਲੈਬ ਤੋਂ ਹੀ ਹੋਇਆ ਹੈਗਾ ਆ, ਪਰ ਉਹਨਾਂ ਨੇ ਇਹ ਸਾਰਾ ਕੁਝ ਦੱਸਿਆ। ਜੀ ਸਿਰ ਦੇ ਉੱਤੇ ਜਿਹੜੇ ਇੰਸਟੀਚਿਊਟ ਜੇਕਸਨ ਜੋ ਸਰਕਾਰ ਦੇ ਵੱਲੋਂ ਆ ਕੇ ਉਹਨੇ ਆਇਆ ਵੀ ਬਹੁਤ ਸਾਰੇ ਜਿਹੜੇ ਵਿਊਜ਼ ਇੰਟੈਲੀਜੈਂਸ ਕਮੇਟੀ ਦੇ ਉਹ ਇਸ ਟਾਈਮ ਸਾਹਮਣੇ ਆ ਰਹੇ ਆ, ਜਿਨ੍ਹਾਂ ਵਿੱਚ ਕੁਝ ਐਲੀਮੈਂਟ ਇੰਟੈਲੀਜੈਂਸ ਕਮੇਟੀ ਦੇ ਇਹ ਆਖ ਰਹੇ ਆ ਵੀ ਕਨਕਲੂਜਨਸ ਜਿਹੜੇ ਉਹ ਇੱਕ ਪਾਸੇ ਆ ਤੇ ਦੂਜੇ ਉਹਨਾਂ ਦਾ ਦੂਜੇ ਪਾਸੇ ਆ। ਸੋ ਕਹਿੰਦੇ ਵੀ ਜਿੰਨੇ ਵੀ ਨੰਬਰ ਇਸ ਟਾਈਮ ਉਹ ਸਾਹਮਣੇ ਆ ਰਹੇ ਆ, ਇਹ ਪੁਸ਼ਟੀ ਦੇ ਨਾਲ ਜਿਹੜਾ ਉਹ ਨਹੀਂ ਕਿਹਾ ਜਾ ਸਕਦਾ ਵੀ ਅਸਲ ਦੇ ਵਿੱਚ ਇਹ ਵਾਇਰਸ ਇਨਸਾਨਾਂ ਤੱਕ ਇਹ ਪੈਂਡੈਮਿਕ ਦੀ ਸ਼ੁਰੂਆਤ ਕਿੱਥੋਂ ਹੋਈ, ਵੈਟ ਮਾਰਕੀਟ ਤੋਂ ਜਾਂ ਵੂਹਾਨ ਲੈਬ ਤੋਂ। ਸੋ ਇਹ ਸਰਕਾਰ ਨੂੰ ਬਚਾਉਂਦੇ ਹੋਏ ਇਸ ਬਿਆਨ ਦੇ ਵਿੱਚ ਵੀ ਨਜ਼ਰ ਆਉਂਦੇ ਦਿਸਦੇ ਨੇ। ਤੇ ਆਪਾਂ ਇੱਥੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਆਪਾਂ ਹੋਰ ਖਬਰਾਂ ਦੇ ਉੱਤੇ ਜਿਹੜੀ ਆ ਉਹ ਚਰਚਾ ਜਿਹੜੀ ਉਹ ਕਰਦੇ ਹਾਂ, ਕੀ ਕੁਛ ਹੋਰ ਦੁਨੀਆ ਭਰ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਆ। ਤੇ ਆਪਣੇ ਨਾਲ ਫਿਰ ਪ੍ਰੋਗਰਾਮ ਅਖੀਰ ਦੇ ਵਿੱਚ ਵਿਸ਼ੇਸ਼ ਜਿਹੜੇ ਗੈਸਟ ਆ ਉਹ ਵੀ ਇੱਕ ਜੁੜਨਗੇ, ਗੱਲਬਾਤ ਆਪਾਂ ਨੂੰ ਜਿਹੜਾ ਉਹ ਕਰਨਗੇ ਇੱਕ ਸਿੱਖਾਂ ਦੀ ਇਤਿਹਾਸਿਕ ਮੂਵੀ ਨੂੰ ਜਿਹੜਾ ਉਹ ਲੈ ਕੇ। ਤੇ ਮਿਲਦੇ ਹਾਂ ਆਪਾਂ ਇੱਕ ਬ੍ਰੇਕ ਤੋਂ ਬਾਅਦ 'ਚ ਜੀ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤਾਂ ਪ੍ਰੋਗਰਾਮ ਅਪਡੇਟ ਅਮਰੀਕਾ ਜਿਹੜਾ ਉਹ ਚੱਲ ਰਿਹਾ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀ ਖਬਰ ਵੱਲ ਚੱਲੀਏ। ਅਮਰੀਕਾ ਦੇ ਵਿੱਚ ਹੋਮਲੈਂਡ ਸਿਕਿਉਰਿਟੀ ਦਾ ਇੱਕ ਆਫੀਸਰ ਜੋ 20 ਸਾਲ ਲੋਕਾਂ ਨੂੰ ਡਿਪੋਰਟ ਕਰਦਾ ਰਿਹਾ ਤੇ ਹੋਮਲੈਂਡ ਸਿਕਿਉਰਿਟੀ ਨੂੰ ਪਤਾ ਚੱਲਿਆ ਉਹ ਖੁਦ ਹੀ ਇਲੀਗਲ ਸੀ। ਰਾਉਲ ਰੋਦਰੀਗਜ਼ ਇੱਕ US ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਦਾ ਆਫੀਸਰ ਲਗਭਗ ਕਹਿੰਦੇ ਵੀ 20 ਸਾਲ ਹੋਮਲੈਂਡ ਸਿਕਿਉਰਿਟੀ ਨਾਲ ਕੰਮ ਕਰਦਾ ਰਿਹਾ। ਉਸ ਤੋਂ ਪਹਿਲਾਂ ਉਹਨ ਫੌਜ ਦੇ ਵਿੱਚ ਵੀ ਕੰਮ ਕੀਤਾ ਤੇ ਇੱਕ ਦਿਨ ਹੋਮਲੈਂਡ ਸਿਕਿਉਰਿਟੀ ਵਾਲੇ ਉਹਦੇ ਘਰ ਆਏ, ਕਹਿੰਦੇ ਵੀ ਜਿਹੜਾ ਤੂੰ US ਦਾ ਬਰਥ ਸਰਟੀਫਿਕੇਟ ਸੀ ਤੇਰਾ ਉਹ ਤਾਂ ਹੈ ਹੀ ਨਹੀਂ, ਆ ਤੇਰੇ ਕੋਲ ਮੈਕਸੀਕਨ ਬਰਥ ਸਰਟੀਫਿਕੇਟ। ਤੇ ਉਹ ਕਹਿੰਦਾ ਵੀ ਮੈਨੂੰ ਤਾਂ ਪਤਾ ਹੀ ਨਹੀਂ ਕੁਝ ਵੀ। ਫਿਰ ਹੁਣ ਆਪਣੇ ਫਾਦਰ ਨਾਲ ਗੱਲ ਕੀਤੀ ਵੀ ਕਿਤੇ ਛੋਟਾ ਹੀ ਹੋਊਗਾ। 54 ਸਾਲਾਂ ਦਾ ਰੋਦਰੀਗਜ਼ ਸਾਹਿਬ ਮੇਬੀ ਲੈਸ ਦੈਨ 1 ਈਅਰ ਓਲਡ ਸੀ ਜਦ ਉਹਦਾ ਫਾਦਰ ਉਹਨੂੰ ਇੱਥੇ ਲੈ ਕੇ ਆਇਆ ਸੀ ਮੈਕਸੀਕੋ ਤੋਂ। ਮੈਕਸੀਕੋ 'ਚ ਬੋਰਨ ਹੋਇਆ ਸੀ। ਜਦੋਂ ਇੱਥੇ ਆਇਆ ਉਸਨੇ ਨਕਲੀ ਇੱਕ ਬਰਥ ਸਰਟੀਫਿਕੇਟ ਬਣਾ ਲਿਆ। ਉਹ ਇੱਥੋਂ ਗ੍ਰੈਜੂਏਟ ਹੋਇਆ, ਯੂਨੀਵਰਸਿਟੀ ਗਿਆ, ਫਿਰ ਉਹ ਫੌਜ ਦੇ ਵਿੱਚ ਵੀ ਚਲ ਗਿਆ। ਫੌਜ ਤੋਂ ਵਾਪਸ ਆ ਕੇ US ਹੋਮਲੈਂਡ ਸਿਕਿਉਰਿਟੀ ਨੇ ਉਹਨੂੰ ਹਾਇਰ ਕੀਤਾ ਤੇ 20 ਸਾਲ ਉਹਨੇ ਕੰਮ ਕੀਤਾ। ਹੁਣ ਉਹ ਖੁਦ ਡਿਪੋਰਟੇਸ਼ਨ ਦੇ ਲਈ ਫਾਈਟ ਕਰ ਰਿਹਾ ਹੈਗਾ।
ਕਹਿੰਦਾ ਵੀ ਮੈਨੂੰ ਹੁਣ ਪਤਾ ਚੱਲਿਆ ਵੀ ਕਿੰਨਾ ਹਾਰਡ ਇਹ ਹੁੰਦਾ ਆ, ਤੇ ਮੈਂ ਬਲੀਵ ਨਹੀਂ ਕਰ ਸਕਦਾ। ਤੇ ਮੈਂ ਆਪਣੇ ਕਹਿੰਦਾ ਫਾਦਰ ਦੇ ਨਾਲ ਵੀ 2018 ਚ ਜਦ ਇੰਸੀਡੈਂਟ ਵਾਪਰੀ ਸੀ, ਉਹ ਤੋਂ ਬਾਅਦ ਗੱਲ ਨਹੀਂ ਕੀਤੀ। ਸੋ ਇਹ ਵੀ ਦੱਸਦੇ ਜਾਈਏ, ਜੋ ਰੋਦਰੀਗਸ ਆ ਉਹਦੀ ਵਾਈਫ ਵੀ ਅਨੀਤਾ ਰੋਦਰੀਗਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਲਈ ਕੰਮ ਕਰਦੀ, ਦੋਨੋਂ ਹੀ ਉੱਥੇ ਕੰਮ ਕਰਦੇ ਸੀ, ਉਹ ਇੱਕ ਦੂਜੇ ਨੂੰ ਮਿਲੇ ਸੀ। ਪਰ ਯੂਐਸਏ ਦੇ ਵਿੱਚ ਇੱਕ ਇੱਦਾਂ ਦਾ ਲਾਅ ਹੈਗਾ, ਜੇ ਤੁਸੀਂ ਐਜ਼ ਏ ਵੈਟਰਨ ਫੌਜ 'ਚ ਤੁਸੀਂ ਜੌਬ ਕੀਤੀ ਆ ਤੇ ਤੁਹਾਨੂੰ ਇਮੀਗ੍ਰੇਸ਼ਨ ਮਿਲ ਜਾਂਦੀ ਆ। ਸੋ ਹੁਣ ਉਸੇ ਮੁੱਦੇ ਨੂੰ ਲੈ ਕੇ ਉਹ ਜਿਹੜੀਆਂ ਕਈ ਆਰਗੇਨਾਈਜੇਸ਼ਨਸ ਆ ਉਸ ਦੀ ਸਪੋਰਟ ਕਰ ਰਹੀਆਂ ਆ ਵੀ ਉਹ ਯੂਐਸਏ ਦੇ ਵਿੱਚ ਉਸ ਨੂੰ ਲੀਗਲ ਗਿਣਿਆ ਜਾਵੇ। ਪਰ ਉਹ ਕਹਿੰਦਾ ਵੀ ਮੇਰੀ ਜੌਬ ਵੀ ਗਈ ਤੇ ਸਾਰਾ ਕੁਝ ਜਿਹੜਾ ਮੈਂ ਅਮਰੀਕਾ ਲਈ ਕੀਤਾ ਉਹ ਵੀ ਗਿਆ। ਕਮਾਲ ਹੋ ਗਈ। ਦੇਖੋ ਜੀ ਹਰਜੋਤ ਸਿੰਘ ਜੀ, ਤੇ ਇਹ ਤਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਸੀਬੀਪੀ, ਇਹਨਾਂ ਤੇ ਵੀ ਜਿਹੜੇ ਸਵਾਲ ਆ ਵੀ ਜੀ ਜਿਹੜੀ ਇਹ ਸੋ ਕਾਲਡ ਫਿਰ ਇਹ ਕਰਦੇ ਆ ਵੀ ਬੈਕਗ੍ਰਾਉਂਡ ਚੈੱਕ ਕਰਦੇ ਆ ਜਾਂ ਸਾਰੀਆਂ ਚੀਜ਼ਾਂ ਚੈੱਕ ਕਰ ਰਹੇ ਆ ਵੀ ਉਹਦੇ ਵਿੱਚ ਹੋ ਕੀ ਰਿਹਾ ਆ। ਅਸਲ 'ਚ ਕੋਈ ਚੈਕਿੰਗ ਹੋ ਰਹੀ ਹੈ ਜਾਂ ਉੱਤੋਂ ਥੱਲੋਂ ਹੀ ਜੀ ਜਿਹੜਾ ਦੇਖ ਕੇ ਬਸ ਉਦਾਂ ਹੀ ਅੰਦਾਜ਼ੀ ਜਿਹਦੇ ਨਾਲ ਲੋਕਾਂ ਨੂੰ ਜਿਹੜਾ ਉਹ ਭਰਤੀ ਜਿਹੜਾ ਉਹ ਕਰੀ ਜੀ ਜਾਂਦੇ ਆ। 20 ਸਾਲ ਲੋਕਾਂ ਨੂੰ ਡਿਪੋਰਟ ਕਰਨ ਵਾਲਾ ਇਵੈਂਚੁਅਲੀ ਦੇਖੋ ਆਪ ਕਹਿੰਦੇ ਵੀ ਗੈਰ ਕਾਨੂੰਨੀ ਢੰਗ ਦੇ ਨਾਲ ਇੱਥੇ ਜਿਹੜਾ ਉਹ ਆਇਆ, ਹੋ ਸਕਦਾ ਆ ਉਦਾਂ ਰਹਿ ਰਿਹਾ ਸੀਗਾ। ਕਮਾਲ ਹੋ ਗਈ ਵੈਸੇ। ਜੀ ਇਸ ਨੇ ਕਈ ਜਿਹੜੇ ਨਵੇਂ ਸਵਾਲ ਜਿਹੜੇ ਆ ਹਰਜੋਤ ਸਿੰਘ ਜੀ ਪੈਦਾ ਜਿਹੜੇ ਉਹ ਕਰ ਦਿੱਤੇ ਹੈਗੇ ਆ। ਪਰ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜੇ ਤੁਸੀਂ ਇੱਥੇ ਲਾ ਐਨਫੋਰਸਮੈਂਟ 'ਚ ਕਿਸੇ ਨੇ ਵੀ ਜੌਬ ਕਰਨੀ ਆ, ਘੱਟੋ ਘੱਟ 15 ਤੋਂ 20 ਲੋਕਾਂ ਨੂੰ ਕੰਟੈਕਟ ਕੀਤਾ ਜਾਂਦਾ, ਜਿਹੜੇ ਤੁਹਾਡੇ ਨਾਲ ਪੜ੍ਹਦੇ ਰਹੇ ਹੋਣ, ਜਿੱਥੇ ਤੁਹਾਡਾ ਬਰਥ ਹੋਇਆ, ਤੁਹਾਡੇ ਜਿਹੜੇ ਨੇਬਰਸ ਆ ਸਟਰੀਟ ਤੇ ਜਿੱਥੇ ਰਹਿੰਦੇ ਆ, ਜਿੱਥੇ ਤੁਸੀਂ ਜੌਬ ਕਰਦੇ ਆ, ਹਰ ਇੱਕ ਚੀਜ਼ ਜਿਹੜੀ ਆ ਤੁਹਾਡੀ ਉਹ ਘੱਟੋ ਘੱਟ 3 ਤੋਂ ਲੈ ਕੇ 6 ਮਹੀਨੇ ਤੱਕ ਇਨਵੈਸਟੀਗੇਟ ਕੀਤੀ ਜਾਂਦੀ, ਜੇ ਤੁਸੀਂ ਲੋਕਲ ਕਿਸੇ ਪੁਲਿਸ ਡਿਪਾਰਟਮੈਂਟ ਲਈ ਕੰਮ ਕਰਦੇ। ਹੁਣ ਤੁਸੀਂ ਹਿਸਾਬ ਲਾ ਲਓ ਵੀ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਉਹਨਾਂ ਦੀ ਕਿੰਨੀ ਜ਼ਿਆਦਾ ਇਨਵੈਸਟੀਗੇਸ਼ਨ ਉਹ ਕਰਦੇ ਹੋਊਗੇ, ਪਰ ਉਹ ਫੜ ਨਹੀਂ ਸਕੇ। ਤੇ ਕਿੰਨੇ ਸਾਲਾਂ ਬਾਅਦ ਜਾ ਕੇ ਉਹਨਾਂ ਨੂੰ ਪਤਾ ਚੱਲਿਆ ਵੀ ਜਿਹੜਾ ਬੰਦਾ ਉਹਨਾਂ ਨੇ ਹਾਇਰ ਕੀਤਾ ਸੀ ਉਹ ਤਾਂ ਇੱਥੇ ਦਾ ਬੋਰਨ ਹੀ ਹੈ ਨਹੀਂ, ਉਹ ਤਾਂ ਇਲੀਗਲ ਬੰਦਾ ਹੈ। ਜੀ ਦੇਖ ਲਓ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਨਜ਼ਰ ਮਾਰਦੇ ਜਾਈਏ। ਈਲਨ ਮਸਕ ਨੇ, ਜਿਨ੍ਹਾਂ ਨੇ ਟਵਿੱਟਰ ਬਲੂ ਦੀ ਸ਼ੁਰੂਆਤ ਕੀਤੀ ਹੈ, ਜਦੋਂ ਤੋਂ ਇਹ ਕੰਪਨੀ ਖਰੀਦੀ ਸੀ, ਉਸ ਦੀ ਮੇਨ ਦੇਖ ਰੇਖ ਕਰਨ ਵਾਲੀ ਜਿਹੜੀ ਟੌਪ ਦੀ ਲਿeutenant ਜਿਸਨੂੰ ਉਹ ਆਖ ਰਹੇ ਸੀ, ਉਸ ਨੂੰ ਕਹਿੰਦੇ ਆ ਵੀ ਲੇ ਆਫ ਕਰ ਦਿੱਤਾ ਹੈਗਾ ਆ। ਸੋ ਇਹ ਜਿਹੜਾ ਹੁਣ ਨਵੀਂ ਚੀਜ਼ ਜਿਹੜੀ ਉਹ ਸਾਹਮਣੇ ਆਈ ਹੈਗੀ ਆ। ਐਸਥਰ ਕ੍ਰਾਫੋਰਡ ਇਹਨਾਂ ਦਾ ਨਾਮ ਆ। ਲੇਟ ਅਕਤੂਬਰ ਦੇ ਵਿੱਚ, ਜਿਹਦੇ ਵਿੱਚ ਇਹਨਾਂ ਨੇ $9 ਜਿਹੜੇ ਉਹ ਰੱਖੇ ਆ ਆਪਣੀ ਟਵਿੱਟਰ ਬਲੂ ਟਿਕ ਮਾਰਕ ਜਿਹੜਾ ਉਹ ਲੈਣ ਦੇ ਲਈ, ਜਿਹੜਾ ਕੋਈ ਵੀ ਹੁਣ ਲੈ ਸਕਦਾ ਆ। ਉਸ ਦਾ ਸਬਸਕ੍ਰਿਪਸ਼ਨ ਪ੍ਰੋਡਕਟ ਜਿਹੜਾ ਉਸਨੂੰ ਰੀਲਾਂਚ ਜਿਹੜਾ ਉਹ ਕੀਤਾ ਸੀਗਾ, ਤੇ ਉਹਨਾਂ ਨੇ ਕਹਿੰਦੇ ਵੀ ਦਰਜਨ ਤੋਂ ਵੱਧ ਇੰਜੀਨੀਅਰ, ਪ੍ਰੋਡਕਟ ਮੈਨੇਜਰ, ਡਾਟਾ ਸਾਇੰਟਿਸਟ, ਮੈਨੇਜਰ ਇਸ ਪ੍ਰੋਡਕਟ ਦੇ ਨਾਲ ਸੰਬੰਧਿਤ ਜਿਹੜੇ ਆ ਉਹਨਾਂ ਨੂੰ ਲੇ ਆਫ ਕਰ ਦਿੱਤਾ ਹੈਗਾ ਆ। ਸੋ ਕਹਿੰਦੇ ਵੀ ਈਲਨ ਮਸਕ ਕਹਿੰਦੇ ਇਹ ਚੀਜ਼ ਕਰਨ ਦੇ ਬਾਵਜੂਦ ਵੀ ਜਿਹੜੀ ਸਟੀਪ ਸਲਾਈਡ ਹੋਈ ਹੈ ਰੈਵਨਿਊ ਦੇ ਵਿੱਚ, ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਟਵਿੱਟਰ ਦੀ ਵਿੱਚ ਉਹਨਾਂ ਦੀ ਇਨਕਮ ਦੀ, ਉਹ ਵੀ ਨਹੀਂ ਰੁਕੀ ਹੈਗੀ। 40% ਈਅਰ ਟੂ ਈਅਰ ਜਿਹੜਾ ਆ ਉਹ ਪਿਛਲੇ ਸਾਲਾਂ ਦੇ ਮੁਕਾਬਲੇ ਟਵਿੱਟਰ ਹੁਣ ਘੱਟ ਇਨਕਮ ਜਿਹੜੀ ਜਨਰੇਟ ਕਰ ਰਿਹਾ ਹੈਗਾ ਆ। ਸੋ ਤੁਹਾਨੂੰ ਦੱਸਦੇ ਜਾਈਏ, ਜਿਹੜੀ ਐਸਥਰ ਕ੍ਰਾਫੋਰਡ ਆ, ਇਹ ਬਹੁਤ ਹੀ ਪਪੂਲਰ EMPLOYEE ਸੀ ਟਵਿੱਟਰ ਦੀ। ਜਦੋਂ ਵੀ ਇਲੋਨ ਮਸਕ ਨੇ ਇਸ ਨੂੰ ਟੇਕ ਓਵਰ ਕੀਤਾ ਸੀ, ਉਸ ਤੋਂ ਨੈਕਸਟ ਡੇ, ਕਿਉਂਕਿ ਉਸਨੇ ਇਹ ਕਿਹਾ ਸੀ ਵੀ ਮੈਨੂੰ ਤਾਂ ਜਿਹੜਾ ਜੋ ਟੀਚਾ ਮਿੱਥਿਆ ਆ ਉਹ ਇਮੀਡੀਏਟਲੀ ਜਿਹੜਾ ਮਿਲਣਾ ਚਾਹੀਦਾ, ਤੇ ਇਹ ਆਫਿਸ ਦੇ ਵਿੱਚ ਹੀ ਸੌਂਦੀ ਸੀ। ਉਹਦੀ ਫੋਟੋ ਉੱਥੋਂ ਆਫਿਸ ਚੋਂ ਉਸਨੇ ਜਿਹੜੀ ਵਾਇਰਲ ਕੀਤੀ ਸੀ, ਉੱਥੇ ਹੀ ਪਈ, ਕੰਮ ਵੀ ਉੱਥੇ ਕਰਦੀ ਆ ਤੇ ਆਫਿਸ ਵਾਲੇ ਰੂਮ ਦੇ ਵਿੱਚ ਹੀ ਉਹਦੀ ਸੁੱਤੀ ਦੀ ਫੋਟੋ ਆਈ ਸੀ। ਤੇ ਬਹੁਤ ਹੀ ਜ਼ਿਆਦਾ ਹਾਰਡ ਵਰਕ ਕੀਤਾ ਸੀ। ਇਕੱਲਾ ਇਹ ਨਹੀਂ, ਇਸ ਤੋਂ ਬਿਨਾਂ ਹੋਰ ਵੀ ਇੱਕ ਪ੍ਰੋਮੀਨੈਂਟ EMPLOYEE ਜੋ ਟਵਿੱਟਰ ਦਾ ਮਾਰਟਿਜ਼ਨ ਡੇ ਕੋਜ਼ਪਰ, ਇਹ ਫਾਊਂਡਰ ਹੈ ਟਵਿੱਟਰ ਦਾ, ਐਕਸ ਜੋ ਨਿਊਜ਼ਲੈਟਰ ਪਲੇਟਫਾਰਮ ਉਹਦਾ, ਉਸ ਨੂੰ ਵੀ ਲੇ ਆਫ ਕੀਤਾ ਗਿਆ। ਸੋ 50 ਤੋਂ ਵੱਧ ਬੰਦੇ ਹੋਰ ਟਵਿੱਟਰ ਨੇ ਛਾਂਗ ਦਿੱਤੇ ਆ। ਇਸ ਬੀਬੀ ਨੂੰ ਵੀ ਈਮੇਲ ਦੇ ਰਾਹੀਂ ਜਿਹੜਾ ਲੇ ਆਫ ਕੀਤਾ ਗਿਆ ਆ। ਹੁਣ ਟਵਿੱਟਰ ਦੇ ਕੋਲ ਸਿਰਫ 2000 EMPLOYEE ਰਹਿ ਗਏ। 7500 ਤੋਂ ਵੱਧ EMPLOYEE ਸੀ ਜਿਸ ਟਾਈਮ ਦੇ ਉੱਤੇ ਬਿਲੀਅਨਰ ਐਲੋਨ ਮਸਕ ਨੇ ਟਵਿੱਟਰ ਕੰਪਨੀ ਨੂੰ ਟੇਕ ਓਵਰ ਕੀਤਾ ਸੀ। ਇਹ ਹੁਣ ਚੌਥਾ ਲੇ ਆਫ ਟਵਿੱਟਰ ਕੰਪਨੀ 'ਚ ਹੋਇਆ ਜਦੋਂ ਤੋਂ ਹੀ ਉਸਨੇ ਉਸਨੂੰ ਟੇਕ ਓਵਰ ਕੀਤਾ ਹੈ। ਸੋ ਇੱਥੋਂ ਇਹ ਪਤਾ ਲੱਗਦਾ ਵੀ ਭਾਈ ਜਿੰਨਾ ਮਰਜ਼ੀ ਕੰਪਨੀ ਤੁਸੀਂ ਬਹਿ ਕੇ ਸੌ ਕੇ ਕੰਮ ਕਰੋ, ਇਹ ਕਿਸੇ ਦੇ ਮਿੱਤ ਨਹੀਂ। ਇਹਨਾਂ ਨੇ ਇਵੈਂਚੁਅਲੀ ਆਪਣੀ ਬਾਟਮ ਲਾਈਨ ਡਾਲਰ ਜਿਹੜੇ ਉਹ ਦੇਖਣੇ ਆ,
ਜਦੋਂ ਉਹ ਘਟ ਗਏ ਤੁਹਾਨੂੰ ਉਹਨਾਂ ਨੇ ਸਿੱਧੀ ਸਤਿ ਸ੍ਰੀ ਅਕਾਲ ਜਿਹੜੀ ਉਹ ਬੁਲਾ ਦੇਣੀ ਹੈਗੀ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇਟਲੀ ਦੇ ਤੱਟ ਦੇ ਉੱਤੇ ਕਹਿੰਦੇ ਵੀ ਹੁਣ ਤੱਕ ਦਾ ਸਭ ਤੋਂ ਭਿਆਨਕ ਜਿਹੜਾ ਐਕਸੀਡੈਂਟ ਆ ਇੱਕ ਵਾਪਰਿਆ ਆ, ਜਿੱਥੇ ਮਾਈਗਰੈਂਟਸ ਜਿਹੜੇ ਕਿਸ਼ਤੀਆਂ ਦੇ ਵਿੱਚ ਸਵਾਰ ਹੋ ਕੇ ਇਟਲੀ ਦੇ ਕੋਸਟ ਵੱਲ ਨੂੰ ਆ ਰਹੇ ਸੀ, ਉਹ ਬਹੁਤ ਹੀ ਭਿਆਨਕ ਹਾਦਸਾ ਜਿਹੜਾ ਉਹ ਵਾਪਰਿਆ ਆ। ਹੁਣ ਤੱਕ ਇਸ ਹਿਊਮਨ ਸਮਗਲਿੰਗ ਦਾ ਰਿੰਗ ਵੀ ਜਿਹੜਾ ਜਿਸ ਨੂੰ ਆਖ ਦਿੱਤਾ ਜਾਂਦਾ, ਮਾਈਗਰੈਂਟਸ ਜਿਹੜੇ ਕਹਿੰਦੇ ਵੀ ਉੱਥੇ ਚਟਾਨਾਂ ਦੇ ਵਿੱਚ ਜਾ ਟਕਰਾਏ ਉਹਨਾਂ ਦੀਆਂ ਜਿਹੜੀਆਂ ਕਸ਼ਤੀਆਂ, ਹੁਣ ਤੱਕ ਮਰਨ ਵਾਲਿਆਂ ਦੀ ਸੰਖਿਆ ਜਿਹੜੀ ਆ ਉਹ 62 ਪਹੁੰਚ ਚੁੱਕੀ ਆ। ਸੋ ਡੈਥ ਟੋਲ ਲਗਾਤਾਰ ਵਧਿਆ ਹੈ। 80 ਤੋਂ ਵੱਧ ਲੋਕਾਂ ਨੂੰ ਜਿਹੜਾ ਹਰਜੋਤ ਸਿੰਘ ਜੀ ਰੈਸਕਿਊ ਕੀਤਾ ਗਿਆ ਆ, ਜਿਨ੍ਹਾਂ ਵਿੱਚੋਂ ਘੱਟੋ ਘੱਟ 20 ਜਾਣਿਆਂ ਨੂੰ ਜ਼ੇਰੇ ਇਲਾਜ ਹਸਪਤਾਲ ਦੇ ਵਿੱਚ ਦਾਖਲ ਜਿਹੜਾ ਉਹ ਕਰਾਉਣਾ ਪਿਆ ਹੈਗਾ ਆ। 120 ਜਣੇ ਸਵਾਰ ਸੀਗੇ ਇਸ ਕਸ਼ਤੀ ਦੇ ਉੱਤੇ। ਜਦੋਂ ਕੋਸਟ ਗਾਰਡ ਨੇ ਜਿਹੜਾ ਇਹਨਾਂ ਨੂੰ ਦੇਖਿਆ ਆ ਤੇ ਰੈਸਕਿਊ ਵਰਕਰਸ ਤੇ ਹੁਣ ਜਿਹੜੇ ਆ ਉਹ ਕਹਿੰਦੇ ਆ ਵੀ ਇਹ ਨੰਬਰ 120 ਨਹੀਂ, ਇਨਫੈਕਟ 200 ਤੋਂ ਵੱਧ ਜਿਹੜਾ ਆ ਉਹ ਹੋ ਸਕਦਾ ਆ। ਸੋ ਇਟਲੀ ਦੇ ਵੱਲ ਨੂੰ ਇਹ ਸਮੁੰਦਰ ਦੇ ਜ਼ਰੀਏ ਇਸ ਕਸ਼ਤੀ ਦੇ ਵਿੱਚ ਹੁਣ ਤੱਕ ਜਾ ਰਹੇ ਸੀਗੇ, ਜਿੱਥੇ ਇਹਨਾਂ ਦੀ ਕਸ਼ਤੀ ਜਿਹੜੀ ਆ ਉਹ ਚਟਾਨਾਂ ਦੇ ਵਿੱਚ ਜਾ ਟਕਰਾਈ। 62 ਜਾਣਿਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਜੀ ਹੈ। ਬਹੁਤ ਦਰਦਨਾਕ ਖਬਰ ਆ। ਬਹੁਤ ਵੱਡੀ ਗਿਣਤੀ 'ਚ ਇਸ ਬੋਟ ਦੇ ਵਿੱਚ ਅਫਗਾਨਿਸਤਾਨ ਤੋਂ, ਬੰਗਲਾदेश ਤੋਂ ਲੋਕ ਸੀਗੇ। ਜੀ ਅਗਲੀ ਖਬਰ ਵੱਲ ਚਲੀਏ ਜੋ ਸਾਊਥ ਕੋਰੀਆ ਤੋਂ ਆ ਰਹੀ ਹੈ। ਸਾਊਥ ਕੋਰੀਆ ਦੀ ਇੱਕ ਟੈਲੀਕਮਿਊਨੀਕੇਸ਼ਨ ਦੀ ਜੋ ਕੰਪਨੀ ਆ, ਉਸਨੇ ਇਹ ਕਿਹਾ ਆ ਵੀ 2025 ਦੇ ਵਿੱਚ ਉਹ ਫਲਾਈਂਗ ਟੈਕਸੀਜ਼ ਸ਼ੁਰੂ ਕਰਨ ਜਾ ਰਹੇ ਹੈਗੇ ਆ। ਪਿਛਲੇ ਸਾਲ SK ਟੈਲੀਕਾਮ ਤੇ US ਦੀ ਫਰਮ ਜੋਬੀ ਏਵੀਏਸ਼ਨ ਇਹਨਾਂ ਨੇ ਰਲ ਕੇ ਕੋਲੈਬੋਰੇਸ਼ਨ ਕੀਤੀ ਸੀ। ਹੁਣ ਅੱਜ ਖਬਰ ਇਹ ਆਈ ਆ ਵੀ ਕਮਰਸ਼ੀਅਲ 에ਅਰ ਟੈਕਸੀ 2025 ਤੱਕ ਉਹ ਸ਼ੁਰੂ ਕਰ ਦੇਣਗੇ। ਜੀ, ਤੇ ਹਰਜੋਤ ਸਿੰਘ ਜੀ ਆਪਣੇ ਨਾਲ ਹੁਣ ਜਿਹੜੇ ਅੱਜ ਦੇ ਜਿਹੜੇ ਪ੍ਰੋਗਰਾਮ ਦੇ ਵਿੱਚ ਜਿਹੜੇ ਮਹਿਮਾਨ ਆ ਉਹ ਜੁੜੇ ਨੇ ਫੋਨ ਦੇ ਜ਼ਰੀਏ ਆਪਣੇ ਨਾਲ ਗੱਲਬਾਤ ਕਰਨਗੇ। ਬੈਟਲ ਆਫ ਅੰਮ੍ਰਿਤਸਰ ਜਿਹੜੀ ਇੱਕ ਮੂਵੀ ਆ, ਜਿਹੜੀ 1984 ਦੇ ਜਿਹੜੇ ਦੁਖਾਂਤ ਨੂੰ ਜਿਹੜਾ ਉਹ ਲੈ ਕੇ ਉਹ ਸੀਗਾ, ਤੇ ਕਿਸ ਤਰੀਕੇ ਦੇ ਨਾਲ ਪਰ ਜਿਹੜਾ ਜੁਝਾਰੂਪਨ ਸਿੱਖ ਕੌਮ ਜਿਹੜੀ ਉਹ ਕਹਿ ਲਓ ਵੀ ਸਿੱਧੀ ਸਟੇਟ ਦੇ ਨਾਲ ਟੱਕਰਾ ਜਿਹੜੀ ਉਹ ਲੈਂਦੀ ਦੇ, ਉਸ ਦਾ ਜਿਹੜਾ ਇਤਿਹਾਸ ਬਿਆਨ ਕਰਨ ਵਾਲੀ ਜਿਹੜੀ ਬੈਟਲ ਆਫ ਅੰਮ੍ਰਿਤਸਰ ਮੂਵੀ ਆ, ਉਸ ਦੇ ਬਾਰੇ ਜਾਣਕਾਰੀਆਂ ਦੇਣ ਦੇ ਲਈ ਆਪਣੇ ਨਾਲ ਮਨਦੀਪ ਸਿੰਘ ਤੇ ਨੈਨਦੀਪ ਸਿੰਘ ਜਿਹੜੇ ਉਹ ਇਸ ਟਾਈਮ ਜੁੜ ਚੁੱਕੇ ਨੇ। ਆਓ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਨੈਨਦੀਪ ਸਿੰਘ, ਮਨਦੀਪ ਸਿੰਘ ਜੀ, ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੱਸੀ ਜਾਈਏ, ਬੈਟਲ ਆਫ ਅੰਮ੍ਰਿਤਸਰ ਜਿਹੜੀ ਇਹ ਮੂਵੀ ਆ, ਇਸ ਨੂੰ ਪਹਿਲਾਂ ਵੀ ਕਈ ਸ਼ਹਿਰਾਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਇਸ ਨੂੰ ਸਕਰੀਨ ਜਿਹੜਾ ਉਹ ਕੀਤਾ ਗਿਆ, ਤਾਂ ਜੋ ਆਪਣੇ ਜਿਹੜੇ ਲੋਕ ਆ, ਨੌਜਵਾਨ ਆ, ਬਜ਼ੁਰਗ ਆ, ਬੱਚੇ ਆ, ਜਿੱਦਾਂ ਵੀ ਆ, ਉਹ ਸਾਰੇ ਜਾਣੇ ਇਸ ਦੇ ਨਾਲ ਜਿਹੜਾ ਉਹ ਜੁੜ ਸਕਣ, ਇਤਿਹਾਸ ਦੇ ਬਾਰੇ ਜਿਹੜਾ ਉਹ ਪਤਾ ਲੱਗੇ। ਸੋ ਨੈਨਦੀਪ ਸਿੰਘ ਤੇ ਮਨਦੀਪ ਸਿੰਘ, ਜੇ ਤੁਸੀਂ ਦੱਸਣਾ ਚਾਹੋ ਵੀ ਇਸ ਵਾਰ ਕਿਹੜੀ ਤਰੀਕ ਨੂੰ ਤੇ ਕਿਹੜੀ ਜਗ੍ਹਾ ਦੇ ਉੱਤੇ ਜਿਹੜੀ ਮੂਵੀ ਆ ਉਹ ਸਕਰੀਨ ਕੀਤੀ ਜਾ ਰਹੀ ਹੈ? ਜ਼ਰੂਰ ਜੀ। ਪਿਛਲੇ ਸਾਲ ਆਪਾਂ ਗੁਰੂ ਘਰਾਂ ਦੇ ਵਿੱਚ ਇਹ ਸ਼ੁਰੂਆਤ ਕੀਤੀ ਸੀਗੀ ਪਿਛਲੀ ਸਮਰ ਦੇ ਵਿੱਚ, ਤੇ ਹੁਣ ਦਸੰਬਰ ਦੇ ਵਿੱਚ ਆਪਾਂ ਰੋਜ਼ਵਿਲ ਦੇ ਵਿੱਚ ਮੂਵੀ ਥੀਏਟਰ ਦੇ ਵਿੱਚ ਇੱਕ ਪ੍ਰੋਗਰਾਮ ਲਾਇਆ ਸੀਗਾ। ਤੇ ਹੁਣ ਅਗਲਾ ਪ੍ਰੋਗਰਾਮ ਹੋਣਾ ਆ ਮੋਡੈਸਟੋ ਦੇ ਵਿੱਚ ਮਾਰਚ 10 ਫਰਾਈਡੇ ਸ਼ਾਮ ਨੂੰ 6:30, ਤੇ ਇਹ ਮਾਰਚ 10 ਸ਼ੁੱਕਰਵਾਰ ਆ, ਫਰਾਈਡੇ 2-2.5 ਹਫ਼ਤਿਆਂ ਦੇ ਵਿੱਚ। ਸੋ ਇਹ ਮੂਵੀ ਥੀਏਟਰ ਦੇ ਵਿੱਚ ਹੋਣਾ, ਸਟੇਟ ਥੀਏਟਰ ਮੋਡੈਸਟੋ। ਉਹਦੇ ਵਿੱਚ 500 ਸੀਟਾਂ ਆ। ਸੋ ਆਪਾਂ ਸੰਗਤ ਨੂੰ ਦੱਸਣਾ ਮੰਗਦੇ ਵੀ ਆਲੇ ਦੁਆਲੇ ਜਿੱਥੇ ਬੇਰੀਏ, ਸੈਕਰਾਮੈਂਟੋ, ਜਿੱਧਰੋਂ ਵੀ ਤੁਸੀਂ ਹੈਗੇ ਨੇੜੇ 209 ਦੇ ਵਿੱਚ, ਤੁਸੀਂ ਆਹ ਵੈਬਸਾਈਟ ਅਸੀਂ ਤੁਹਾਨੂੰ ਦੱਸਦੇ ਹਾਂ, jakara.org/battle। ਉਹਦੇ ਉੱਤੇ ਜਾ ਕੇ ਤੁਸੀਂ ਟਿਕਟਾਂ ਰਿਜ਼ਰਵ ਕਰ ਸਕਦੇ ਆ। ਤੇ ਮੂਵੀ ਥੀਏਟਰ ਆਪਾਂ ਆਲਰੇਡੀ ਸਾਰਾ ਬੁੱਕ ਕਰ ਲਿਆ ਆ। ਸੋ ਟਿਕਟਾਂ ਖਰੀਦਣ ਦੀ ਲੋੜ ਨਹੀਂ, ਬਸ ਆਪਣਾ ਤੁਸੀਂ ਨਾਂ ਹੀ ਲਿਖਾਉਣਾ। ਟਿਕਟਾਂ ਫ੍ਰੀ ਆ ਸਾਰਿਆਂ ਲਈ। ਸੰਗਤ ਨੇ ਆਲਰੇਡੀ ਲਾਈਕ ਆਪਣੀ ਦਸਵੰਧ ਪਾ ਕੇ ਆਲਰੇਡੀ ਲਾਈਕ ਟਿਕਟਾਂ ਸਾਰੀਆਂ ਬਾਏ ਕਰ ਲਈਆਂ ਆ। ਸੋ ਕੋਈ ਵੀ ਇੱਦਾਂ ਦਿੱਕਤ ਨਹੀਂ ਹੈਗੀ ਆਉਣ ਦੇ ਵਿੱਚ। ਜੇ ਕੋਈ ਹੋਰ ਜਾਣਕਾਰੀ ਚਾਹੀਦੀ ਹੋਵੇ ਆਪਾਂ ਨੰਬਰ ਦੱਸ ਦਿੰਦੇ ਆ ਥੋੜ੍ਹੇ ਜਿਹੇ। ਜੀ ਬਿਲਕੁਲ, ਨੰਬਰ ਵੀ ਜਿਹੜਾ ਉਹ ਦੱਸ ਦਿਓ। ਤੇ ਨੈਨਦੀਪ ਸਿੰਘ, ਹੁਣ ਕਾਫੀ ਵਕਤ ਹੋ ਗਿਆ ਹੈ ਜਿਹੜੀ ਮੂਵੀ ਨੂੰ ਲਗਾਤਾਰ ਜਿਹੜਾ ਸਕਰੀਨ ਕਰਦੇ ਹੋਏ, ਲੋਕਾਂ ਦੇ ਵਿੱਚ, ਸੰਗਤ ਦੇ ਵਿੱਚ ਇਸ ਨੂੰ ਲੈ ਕੇ ਕਿੱਦਾਂ ਦਾ ਉਤਸ਼ਾਹ ਆ, ਤੇ ਜਿਹੜੇ ਦੇਖਣ ਦੇ ਲਈ ਇੱਛੁਕ ਨੇ, ਜਾਣਾ ਚਾਹੁੰਦੇ ਨੇ, ਕੀ ਜਿਹੜਾ ਉੱਥੇ ਉਹਨਾਂ ਨੂੰ ਇਸ ਮੂਵੀ ਦੇ ਵਿੱਚ ਦੇਖਣ ਨੂੰ ਮਿਲ ਸਕਦਾ?
ਸੋ ਕਈ ਵਾਰੀ ਰਾਜਕਰਨ ਸਿੰਘ ਜੀ ਅਸੀਂ ਕਈ ਵਾਰੀ ਜਦੋਂ ਅਸੀਂ 84 ਮਤਲਬ ਦੇ ਗੱਲਾਂ ਕਰਦੇ ਨੇ ਅਸੀਂ ਸਿਰਫ ਕਾਈਂਡ ਆਫ ਹਿਊਮਨ ਰਾਈਟਸ ਐਂਗਲ ਜਾਂ ਤੁਸੀਂ ਕਹਿ ਸਕਦੇ ਆਲਮੋਸਟ ਇੱਕ ਵਿਕਟਮ ਕਾਈਂਡ ਆਫ ਅਪਰੋਚ ਅਸੀਂ ਕਰਦੇ ਨੇ ਤੇ of course ਜਿਹੜੀ ਫॉर ਇੰਸਟੈਂਸ ਜਿਹੜੀ ਨਵੰਬਰ ਦੇ ਵਿੱਚ ਜਿਹੜਾ ਮਤਲਬ ਦਿੱਲੀ ਦੇ ਵਿੱਚ ਤੇ ਹੋਰ ਸ਼ਹਿਰਾਂ ਦੇ ਵਿੱਚ ਉਹ ਮਤਲਬ ਜਿਹੜੀ ਨਿਰਦੋਸ਼ ਸਿੰਘਾਂ ਤੇ ਕੌਰਾਂ ਜਿਨ੍ਹਾਂ ਨੂੰ ਮਾਰਿਆ ਗਿਆ ਸੀ of course ਉਹ ਵੀ ਇੱਕ ਕਾਈਂਡ ਆਫ ਜੈਨੋਸਾਈਡ ਸੀ ਪਰ ਇਹ ਵੀ ਇਸ ਫਿਲਮ ਦਾ ਜਿਹੜੀ ਮਤਲਬ ਇਹ ਹੈ ਕਿ ਸਾਨੂੰ ਜਿਹੜੀ ਆਪਣੇ ਜਿਹੜੀ ਸ਼ਹੀਦ ਹੈਗੇ ਨੇ ਅਸੀਂ ਉਹਨਾਂ ਨੂੰ ਸੈਲੀਬ੍ਰੇਟ ਕਰਨੇ ਚਾਹੀਦੇ ਅਸੀਂ ਸਿਰਫ ਉਹਨਾਂ ਨੂੰ ਇੱਕ kind of victim ਰੂਪ ਨੂੰ ਬਿਲਕੁਲ ਨਹੀਂ ਦੇਖਣਾ ਚਾਹੁੰਦੇ ਨੇ ਨਹੀਂ ਚਾਹੁੰਦੇ ਚਾਹੀਦੇ we should see them ਮਤਲਬ ਜਿਵੇਂ ਸ਼ਹੀਦ ਮਤਲਬ ਜਿਵੇਂ ਬਾਬਾ ਗੁਰਬਖਸ਼ ਸਿੰਘ ਨਿਹੰਗ ਜਿਵੇਂ ਮਤਲਬ ਹੋਰ ਜਿਹੜੀ ਸ਼ਹੀਦ ਹੈਗੇ ਨੇ ਸਾਡੇ ਇਤਿਹਾਸ ਦੇ ਵਿੱਚ ਤੇ ਉਹਨੂੰ ਆਪਾਂ ਸੈਲੀਬ੍ਰੇਟ ਕਿਵੇਂ ਕਰ ਸਕਦੇ ਜਿਹੜੇ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਅਸੀਂ ਉਹਨੂੰ ਕਿਵੇਂ ਸੈਲੀਬ੍ਰੇਟ ਕਰੀਏ ਸੋ ਇਸ ਫਿਲਮ ਦਾ kind of ਮਕਸਦ ਇਹੀ ਹੈ ਐਂਡ ਸੋ ਇਹ ਸਾਡੀ ਉਮੀਦ ਹੈ ਕਿ ਕਿਉਂਕਿ ਜਿਹੜੀ ਮਾਰਚ 10th ਨੂੰ ਉੱਥੇ ਮੋਡੈਸਟੋ ਦੇ ਵਿੱਚ ਅਸੀਂ ਉੱਥੇ ਸਕਰੀਨ ਕਰਾਂਗੇ ਜਿਹੜੀ ਫॉर ਇੰਸਟੈਂਸ ਲਿਵਿੰਗਸਟਨ ਦੀ ਸੰਗਤ ਸਟਰਲੌਕ ਦੀ ਸੰਗਤ ਮੈਂਟੀਕਾ ਦੀ ਸੰਗਤ ਆਫ ਕੋਰਸ ਸੀਰੀਜ਼ ਦੀ ਸੰਗਤ ਮੋਡੈਸਟੋ ਦੀ ਸੰਗਤ ਸਾਰੇ ਉੱਥੇ ਆ ਕੇ ਪਹੁੰਚਣ ਤੇ ਅਸੀਂ ਫਿਲਮ ਵੀ ਦੇਖ ਸਕਦੇ ਤੇ ਆਲਸੋ ਮਾਡਲ ਥੋੜੀ ਜਿਹਾ ਮਤਲਬ ਫਿਲਮ ਤੋਂ ਬਾਅਦ ਅਸੀਂ ਕਾਈਂਡ ਆਫ ਕਮਿਊਨਿਟੀ ਲੈਵਲ ਤੇ ਡਿਸਕਸ਼ਨ ਵੀ ਕਰ ਸਕਦੇ ਇਹ ਕਦੋਂ ਕਿੰਨੇ ਵਜੇ ਇਹ ਜਿਹੜੀ ਮੂਵੀ ਦੀ ਸਕਰੀਨਿੰਗ ਟਾਈਮ ਜਿਹੜਾ ਉਹ ਰੱਖਿਆ ਗਿਆ ਮਨਦੀਪ ਇਹ ਜੀ ਮਾਰਚ 10 ਸੋ 2.5 ਹਫ਼ਤਿਆਂ ਦੇ ਵਿੱਚ ਆ ਸ਼ਾਮ ਨੂੰ 6:15 ਪੋਸਟਰ ਤੇ ਲਿਖਿਆ ਆ ਪਰ ਉਹ ਲਾਈਕ ਥੋੜੇ ਚਿਰ ਬਾਅਦ ਤੋਂ ਸ਼ੁਰੂ ਹੋਊਗਾ ਕਿਉਂਕਿ ਟ੍ਰੈਫਿਕ ਵਗੈਰਾ ਹੋਣਾ ਸ਼ਾਮ ਨੂੰ ਸੋ ਤੁਸੀਂ ਆਪਣਾ ਨਾਂ ਲਿਖਾ ਲਿਓ jakara.org/battle jakara.org/BATTLE ਤੇ ਜੇ ਕਿਸੇ ਨੂੰ ਨਹੀਂ ਕੰਪਿਊਟਰ ਚਲਾਉਣਾ ਆਉਂਦਾ ਜਾਂ ਟਿਕਟਾਂ ਇੱਧਰ ਰਿਜ਼ਰਵ ਕਰਨੀਆਂ ਆਉਂਦੀਆਂ ਆ ਤੇ ਤੁਸੀਂ ਮੋਡੈਸਟੋ ਦੇ ਆਲੇ ਦੁਆਲੇ ਰਹਿੰਦੇ ਆ ਤੁਸੀਂ ਨੰਬਰ ਤੇ ਕਾਲ ਕਰ ਦਿਓ ਤੇ ਮੈਸੇਜ ਛੱਡ ਦਿਓ 916 398 6705 ਤੇ ਮੈਂ ਤੁਹਾਨੂੰ ਆਪ ਕਾਲ ਬੈਕ ਕਰਕੇ ਤੁਹਾਡੀ ਉਹ ਟਿਕਟ ਰਿਜ਼ਰਵ ਕਰ ਦੂੰਗਾ ਜਿੰਨੀਆਂ ਵੀ ਤੁਹਾਨੂੰ ਚਾਹੀਦੀਆਂ ਆ ਇਹ ਡੈਫੀਨੇਟਲੀ ਫੈਮਿਲੀ ਦੇ ਨਾਲ ਪੂਰੀ ਫੈਮਿਲੀ ਨੂੰ ਏਦਾਂ ਨਾਲ ਲੈ ਕੇ ਆਇਓ ਜਿੱਦਾਂ ਭਾਜੀ ਤੁਸੀਂ ਗੱਲ ਕੀਤੀ ਵੀ ਸੰਗਤਾਂ ਦਾ ਕੀ ਕਾਈਂਡ ਆਫ ਰਿਐਕਸ਼ਨ ਸੋ ਫਾਰ ਜਿਹੜੀਆਂ ਸਕਰੀਨਿੰਗਾਂ ਹੋਈਆਂ ਆ ਹਨਾ ਉਹ ਡੈਫੀਨੇਟਲੀ ਲਾਈਕ ਟੋਟਲੀ ਮਤਲਬ ਤੁਸੀਂ ਕਹੋਗੇ ਵੀ ਲਾਈਕ ਬਹੁਤ ਵਧੀਆ ਰਿਐਕਸ਼ਨ ਆ ਜਿੱਦਾਂ ਕਈ ਵੱਖਰਾ ਹੈਗੇ ਆ ਕਈਆਂ ਦੇ ਹੈਗੇ ਆ ਕਈਆਂ ਨੇ ਪਹਿਲੀ ਵਾਰੀ ਚੀਜ਼ਾਂ ਸੁਣੀਆਂ ਆ ਕਈ ਸਿੱਖਦੇ ਆ ਜਿਹੜੀਆਂ ਚੀਜ਼ਾਂ ਉਸ ਵੇਲੇ ਹੋਈਆਂ ਸੀ ਕਿਉਂਕਿ ਇਹ ਮੂਵੀ ਦੇ ਵਿੱਚ ਜਿਹੜੇ ਉਸ ਟਾਈਮ ਦੇ ਵਿੱਚ ਸੀਗੇ ਹਨਾ ਪੱਤਰਕਾਰ ਸੀਗੇ ਜਿਹੜੇ ਸੰਤਾਂ ਦੇ ਨਾਲ ਰਹਿੰਦੇ ਸੀਗੇ ਵਿੱਚ ਉੱਥੇ ਸੰਤਾਂ ਦੇ ਜਥੇ ਦੇ ਵਿੱਚ ਸਿੰਘ ਸੀਗੇ ਜਿਹੜੇ ਉਹਨਾਂ ਦੇ ਆਪ ਬੋਲ ਇੰਟਰਵਿਊਆਂ ਦੇ ਵਿੱਚ ਆ ਇਹ ਫਿਲਮ ਜਿਹੜੀ ਬਣਾਈ ਆ ਸ਼ਮਸ਼ੇਰ ਸਿੰਘ ਹੁਣੀ ਤੇ ਮਨਿੰਦਰ ਸਿੰਘ ਹੁਣੀ ਇੰਗਲੈਂਡ ਤੇ ਕੈਨੇਡਾ ਤੋਂ ਉਹਨੇ 6-7 ਸਾਲ ਉਹਨੇ ਲਾਏ ਏਦਾਂ ਡਿਫਰੈਂਟ ਇੰਟਰਵਿਊਆਂ ਕਰਨੀਆਂ ਉੱਥੇ ਜਿਹੜੇ ਲੋਕ ਸੀਗੇ ਉਸ ਟਾਈਮ ਦੇ ਨਾਲ ਜਿਹੜੇ ਅੱਜ ਕੱਲ੍ਹ ਜੀਂਦੇ ਆ ਰਾਈਟ ਤੇ ਉਹਨਾਂ ਤੋਂ ਆਈ ਥਿੰਕ 75-80 ਘੰਟੇ ਦਾ ਕੰਟੈਂਟ ਉਹਨੇ ਮਤਲਬ ਇਕੱਠਾ ਕੀਤਾ ਆ ਤੇ ਉਹ 75-80 ਘੰਟਿਆਂ ਦੇ ਵਿੱਚੋਂ ਇੰਨੀ ਉਹਨੀ ਮਿਹਨਤ ਇਹ 4-5 ਸਾਲਾਂ 'ਚ ਕਰਕੇ ਇਹ 2.5 ਘੰਟੇ ਦੀ ਫਿਲਮ ਬਣਾਈ ਆ ਸੋ ਓਬਵੀਅਸਲੀ ਇਹ ਸ਼ੁਰੂਆਤ ਆ ਹਲੇ ਇਹ ਪੂਰੀ ਸਟੋਰੀ ਨਹੀਂ ਹੈਗੀ ਪਰ ਇਹ ਬਹੁਤ ਜ਼ਰੂਰੀ ਸ਼ੁਰੂਆਤ ਆ ਜਿੱਦਾਂ ਨੈਨਦੀਪ ਨੇ ਕਿਹਾ ਵੀ ਇਹ ਜਿਹੜਾ ਸਾਡਾ ਨਜ਼ਰੀਆ ਆ ਦੇਖਣ ਨੂੰ ਹਨਾ 84 ਦਾ ਵੀ ਇਹ ਕੋਈ ਲਾਈਕ ਪੀੜਤਾਂ ਵਾਲਾ ਇਹ ਲਾਈਕ ਸੈਲੀਬ੍ਰੇਟ ਕਰਨ ਦੀ ਗੱਲ ਆ ਰਾਈਟ ਵੀ ਉਹਨੇ ਸਾਡੀ ਕੌਮ ਲਈ ਇੰਨਾ ਵੱਡਾ ਸਟੈਂਡ ਕੀਤਾ ਹਨਾ ਇੰਨਾ ਵੱਡਾ ਉਹਨੇ ਲਾਈਕ ਕਿੰਨੇ 7-8 ਦਿਨਾਂ ਲਈ ਸਟੈਂਡ ਕੀਤਾ ਜਿਹੜਾ ਉਹਨੇ ਸਰਕਾਰ ਲਾਈਕ ਹੋਰ ਵੱਧ ਕਹਿੰਦੇ ਸੀ 2-3 ਘੰਟਿਆਂ 'ਚ ਅਸੀਂ ਉਹਨਾਂ ਨੂੰ ਬਾਹਰ ਕੱਢ ਲੈਣਾ ਹਨਾ ਸੋ ਇਹਨਾਂ ਦੇ ਵਿੱਚੋਂ ਜਿਹੜਾ ਦੀ ਲਾਈਫ ਸੀਗੀ ਕੀ ਲੈਸਨ ਨਿਕਲਦੇ ਆ ਕੀ ਅਸੀਂ ਸਿੱਖ ਸਕਦੇ ਹਾਂ ਸਾਡੀ ਜਿਹੜੀ ਡੇਲੀ ਲਾਈਫ ਆ ਉਹਨੂੰ ਅਸੀਂ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਹਾਂ ਹਨਾ ਇਹ ਚੀਜ਼ਾਂ ਇਹ ਫਿਲਮ ਦੇ ਵਿੱਚੋਂ ਨਿਕਲਦੀਆਂ ਆ ਤੇ ਮੈਂ ਤਾਂ ਤੁਹਾਨੂੰ ਕੱਲ੍ਹ ਦੱਸ ਸਕਦਾ ਇੱਥੇ ਲਿਵਿੰਗਸਟਨ ਗੁਰੂ ਘਰ ਅਨਾਊਂਸਮੈਂਟ ਕੀਤੀ ਸੀਗੀ ਇਹ ਫਿਲਮ ਬਾਰੇ ਤੇ ਉਹਦੇ ਬਾਅਦ ਵਿੱਚੋਂ ਸਿਰਫ ਅਨਾਊਂਸਮੈਂਟ ਤੋਂ ਹੀ ਇੱਕ ਬਜ਼ੁਰਗ ਬਾਹਰ ਮੈਨੂੰ ਸਾਡੇ ਨਾਲ ਇੱਕ ਉਹ ਗੱਲ ਕਰਨ ਲੱਗ ਪਏ ਸੀਗੇ ਤੇ ਉਹ ਪੂਰੀ ਆਪਣੀ ਹਿਸਟਰੀ ਦੇ ਵਿੱਚ 47 ਦੇ ਵਿੱਚ ਉਹਨਾਂ ਦੀ ਫੈਮਿਲੀ ਦੇ ਵਿੱਚ ਜਿਹੜੇ ਲਹਿੰਦੇ ਪੰਜਾਬ ਚੋਂ ਜਦੋਂ ਉਹ ਮੂਵ ਹੋਏ ਸੀ ਕੀ ਉਹਨਾਂ ਦੇ ਫੈਮਿਲੀ ਨਾਲ ਹੋਇਆ ਸੀਗਾ 84 ਦੇ ਵਿੱਚ ਉਹਨਾਂ ਦੇ ਫੈਮਿਲੀ ਨਾਲ ਕੀ ਹੋਇਆ ਸੀ ਕਿੰਨੇ ਜੀ ਗਏ ਕਿੰਨੇ ਜੀ ਉੱਥੇ ਅੰਮ੍ਰਿਤਸਰ ਸੀਗੇ ਉਹ ਸਾਰੀਆਂ ਗੱਲਾਂ ਉਹਨੇ ਆਪਣੇ ਦਿਲੋਂ ਬਾਹਰ ਕੱਢੀਆਂ ਤੇ ਉਹ ਕਹਿੰਦੇ ਸੀ ਵੀ ਇੰਨੇ ਚਿਰਾਂ ਤੋਂ ਉਹਨਾਂ ਦਾ ਦਿਲ ਇੰਨਾ ਭਾਰਾ ਹੁੰਦਾ ਸੀਗਾ ਵੀ ਉਹ ਆਲਵੇਜ਼ ਮਨ ਦੇ ਵਿੱਚ ਇਹ ਗੱਲਾਂ ਰੱਖੀਆਂ ਸੀ ਪਰ ਉਹ ਸਿਰਫ
ਇੱਕ ਅਨਾਉਂਸਮੈਂਟ ਕਰਕੇ ਹੀ ਉਹਨਾਂ ਨੂੰ ਮੌਕਾ ਮਿਲ ਗਿਆ ਵੀ ਉਹ ਚੀਜ਼ਾਂ ਬਾਹਰ ਕੱਢਣ ਨੂੰ, ਹਨਾ। ਸੋ ਸੋ ਇਹ ਲਾਈਕ ਇਹਦੀ ਕੋਈ ਕੀਮਤ ਨਹੀਂ ਹੈਗੀ ਇਹ ਗੱਲ ਦੀ, ਬਾਈ ਇਹ ਇੰਨੀ ਪ੍ਰਾਈਸਲੈਸ ਚੀਜ਼ ਆ ਜਦੋਂ ਤੁਸੀਂ ਇੰਨੀ ਕਮਿਊਨਿਟੀ ਸਪੇਸ ਬਣਾ ਸਕਦੇ ਆ। ਆਪਣੇ ਜਿਹੜੇ ਇਤਿਹਾਸ ਆ, ਕੱਲ ਵੀ ਉੱਥੇ ਗੁਰੂ ਘਰ ਇੱਕ ਭਾਈ ਸਾਹਿਬ ਨੇ ਇੱਕ ਕਵਿਤਾ ਕਰੀ ਸੀਗੀ, ਤੇ ਉਹ ਕਵਿਤਾ ਦੀ ਮੇਨ ਲਾਈਨ ਸੀਗੀ, ਸ਼ਹੀਦੀਆਂ ਬਣਾਉਂਦੀਆਂ ਇਤਿਹਾਸ ਕੌਮ ਦਾ। ਸੋ ਇਹ ਸਾਡਾ ਇਤਿਹਾਸ ਆ, ਇਹ ਸਾਡੀ ਹਿਸਟਰੀ ਆ। ਸੋ ਇਸ ਨੂੰ ਅਸੀਂ ਸਮਝਣ ਦੇ ਲਈ ਜੇ ਅਸੀਂ ਨਾ ਕੋਸ਼ਿਸ਼ ਕਰੀਏ ਫਿਰ ਆਉਣ ਵਾਲੀਆਂ ਪੀੜ੍ਹੀਆਂ ਕਿੱਦਾਂ ਸਮਝੂਗੀਆਂ, ਹਨਾ। ਸਾਨੂੰ ਐਫਰਟ ਬਣਾਉਣਾ ਪੈਣਾ ਵੀ ਅਸੀਂ ਆਪਣੇ ਫੈਮਿਲੀ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਬਜ਼ੁਰਗਾਂ ਨੂੰ ਨਾਲ ਇਕੱਠੇ ਇਸ ਤਰ੍ਹਾਂ ਦੇ ਇਵੈਂਟਾਂ ਤੇ ਲੈ ਕੇ ਆਈਏ, ਤੇ ਉਹ ਵੀ ਸਿੱਖ ਸਕੀਏ ਤੇ ਅਸੀਂ ਵੀ ਸਿੱਖ ਸਕੀਏ। ਬਿਲਕੁਲ ਬਿਲਕੁਲ। ਸੋ ਬਿਲਕੁਲ, ਜਿੰਨੇ ਰਾਜਕਰਮਵੀਰ ਸਿੰਘ ਜੀ ਤੇ ਨੈਨਦੀਪ ਜੀ, ਜਿੰਨੇ ਸਾਡੇ ਸਰੋਤੇ ਸੁਣ ਰਹੇ ਆ, ਈਵਨ ਦੋ ਇਹਦੀ ਕੋਈ ਟਿਕਟ ਨਹੀਂ, ਸਾਨੂੰ ਸਪੋਰਟ ਕਰਨਾ ਚਾਹੀਦਾ ਜਿਹੜਾ ਇੰਨਾ ਕੰਮ ਕੀਤਾ। ਥੋੜੀ ਬਹੁਤੀ ਸਾਰਾ ਫਰੀ ਨਾ ਆਪਾਂ ਦੇਖਿਆ ਕਰੀਏ। ਤੇ ਮੈਂ ਇਹਨਾਂ ਦੋਨਾਂ ਵੀਰਾਂ ਨੂੰ ਵੀ ਇਹ ਵੀ ਬੇਨਤੀ ਕਰੂੰਗਾ ਵੀ ਆਉਣ ਵਾਲੇ ਮਹੀਨਿਆਂ ਦੇ ਵਿੱਚ ਮਾਰਚ ਤੇ ਅਪ੍ਰੈਲ ਨਗਰ ਕੀਰਤਨ ਬਹੁਤ ਆ ਰਹੇ ਹੈਗੇ ਆ, ਉੱਥੇ ਬਰਾੜਸ਼ਾਹ ਗੁਰੂ ਘਰ, ਫਿਰ ਟ੍ਰੇਸੀ ਦੇ ਵਿੱਚ, ਸਟਾਕਟਨ ਚ, ਤੇ ਸੇਲਮਾ ਚ, ਬੇਕਰਸਫੀਲਡ ਚ। ਕੋਸ਼ਿਸ਼ ਕਰੋ ਜੇ ਇਹਨਾਂ ਏਰੀਆ ਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜਿਹੜੀ ਮੂਵੀ ਆ ਉਹ ਦਿਖਾ ਸਕੋ, ਜਿਹੜੀ ਉਹਨਾਂ ਸਮਿਆਂ ਦੇ ਦੌਰਾਨ ਜਿਹੜੀ ਉਹ ਰੱਖਣ ਦੀ ਕੋਸ਼ਿਸ਼ ਕਰਿਓ ਜੀ। ਜੀ ਜ਼ਰੂਰ ਜੀ, ਜੀ ਬਿਲਕੁਲ। ਸੁਣੀ, ਚਲੋ ਬਹੁਤ ਵਧੀਆ ਜਿਹੜਾ ਇਹ ਉਪਰਾਲਾ ਆ, ਤੇ ਜਿੱਦਾਂ ਇਹ ਦੱਸ ਹੀ ਰਹੇ ਆ ਵੀ ਇੰਪੋਰਟੈਂਟ ਆ। ਅਕਸਰ ਜਦੋਂ ਆਪਾਂ ਸ਼ੋਅ ਕਰਦੇ ਆ ਕਈ ਵਾਰੀ ਇਤਿਹਾਸ ਨੂੰ ਲੈ ਕੇ, ਤਾਂ ਕਹਿੰਦੇ ਜੀ ਕੋਈ ਉਪਰਾਲੇ ਨਹੀਂ ਹੁੰਦੇ ਜੀ, ਇੱਦਾਂ ਨਹੀਂ, ਪਤਾ ਨਹੀਂ ਲੱਗਦਾ ਕਿੱਦਾਂ। ਹੁਣ ਤੁਹਾਡੇ ਨਾਲ ਸ਼ਰੇਆਮ ਇਹ ਕੋਸ਼ਿਸ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ। ਇਹ ਹੁਣ ਕੋਈ ਕਹਿ ਨਹੀਂ ਸਕਦਾ ਵੀ ਆਪਾਂ ਇਤਿਹਾਸ ਦੇ ਨਾਲ ਕਿੱਦਾਂ ਜੁੜੀਏ। ਤੁਹਾਡੇ ਕੋਲ ਕਿਤਾਬ ਪੜ੍ਹਨ ਦਾ ਨਹੀਂ ਵਕਤ, ਤਾਂ ਉਦੋਂ ਦੇ ਜਿਹੜੇ ਅੱਖੀਂ ਡਿੱਠੇ ਹਾਲ ਸੀਗੇ, ਜਿਹੜੇ ਉਸ ਟਾਈਮ ਮੌਜੂਦ ਸੀ, ਉਹਨਾਂ ਦੀਆਂ ਗੱਲਾਂ ਜਿਹੜੀਆਂ ਉਹ ਸੁਣ ਕੇ ਤੁਸੀਂ ਜਾਣਨ ਦੀ ਕੋਸ਼ਿਸ਼ ਕਰੋ। ਇਹਦਾ ਰਨ ਟਾਈਮ ਮਨਦੀਪ ਕਿੰਨੇ ਕੁ ਮਿੰਟਾਂ ਦਾ ਹੈ, ਕਿੰਨੇ ਘੰਟੇ ਦਾ ਹੈ? 2.5 ਘੰਟੇ ਆ ਜੀ। 2.5 ਘੰਟੇ ਦਾ ਹੈ, ਠੀਕ ਆ। ਹਾਂਜੀ। ਸੋ ਜਿੱਦਾਂ ਇੱਥੇ ਨਾਰਮਲ ਮੂਵੀਜ਼ ਵੀ ਜਿਹੜੀਆਂ ਜਦੋਂ ਵੀ ਤੁਸੀਂ ਕਿਤੇ ਥੀਏਟਰ 'ਚ ਦੇਖਣ ਜਾਂਦੇ ਆ, ਉਸੇ ਤਰੀਕੇ ਦੇ ਨਾਲ ਹੀ ਆ। ਸੋ ਬੈਟਲ ਆਫ ਅੰਮ੍ਰਿਤਸਰ, ਇਹ ਜਿਹੜੀ ਮੂਵੀ ਆ, ਇਤਿਹਾਸਿਕ ਦਸਤਾਵੇਜ਼ ਹੀ ਆਪਾਂ ਕਹਿ ਸਕਦੇ ਹਾਂ। 10 ਮਾਰਚ ਨੂੰ 6:15 ਵਜੇ ਸਟੇਟ ਥੀਏਟਰ ਆਫ ਮੋਡੈਸਟੋ, 1307 ਜੇ ਸਟਰੀਟ ਮੋਡੈਸਟੋ ਦੇ ਵਿੱਚ ਆ, ਉੱਥੇ ਹੋਣੀ ਆ। ਪਰ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰ ਲਓ ਟਿਕਟਸ ਦੇ ਲਈ jakara.org/battle, ਜਾਂ ਮਨਦੀਪ ਨੂੰ ਕੰਟੈਕਟ ਕਰ ਲਿਓ 9163986705, 916-398-6705 ਦੇ ਉੱਤੇ। ਤੇ ਹਾਂਜੀ, ਨਾਲ ਲਾਸਟ ਥਿੰਗ ਕਹਿਣੀ ਸੀ ਭਾਜੀ, ਜੇ ਕਿਸੇ ਨੇ ਦੂਰੋਂ ਵੀ ਆਉਣਾ ਹੋਵੇ, ਤੁਸੀਂ ਡਰਿਓ ਨਾ ਵੀ 6:15 ਸ਼ੁਰੂ ਕੀਤਾ ਟਾਈਮ, ਕਿਉਂਕਿ ਟਾਈਮ ਲੱਗਣਾ ਥੀਏਟਰ ਦੇ ਵਿੱਚ ਵੜਨ ਨੂੰ। ਆਪਾਂ ਕਾਈਂਡ ਆਫ ਪਹਿਲਾਂ ਥੋੜਾ ਜਿਹਾ ਟਾਕ ਕਰਨਾ ਆ। ਫਿਲਮ ਆਪਾਂ ਲਾਈਕ 6:45 7 ਵਜੇ ਸ਼ੁਰੂ ਕਰੂੰਗੇ, ਪਰ ਉਸ ਵੇਲੇ ਮਤਲਬ ਡੋਰਸ ਓਪਨ 6:15 ਤੋਂ ਹੋ ਜਾਣੇ ਆ। ਠੀਕ ਹੈ, ਸੈਟਿੰਗ ਜਿਹੜੀ ਉਹ ਸ਼ੁਰੂ ਜਿਹੜੀ ਉਹਦੇ ਵਿੱਚ। ਹਾਂਜੀ, ਬਹੁਤ ਥੈਂਕ ਯੂ, ਬੜੀ ਮਿਹਰਬਾਨੀ ਨੈਨਦੀਪ ਸਿੰਘ, ਮਨਦੀਪ ਸਿੰਘ, ਤੁਸੀਂ ਆਏ ਤੇ ਇਸ ਮੂਵੀ ਦੇ ਬਾਰੇ ਜਿਹੜੀ ਜਾਣਕਾਰੀ ਦਿੱਤੀ। ਸੋ ਬਾਕੀ ਜਿਹੜੇ ਜਿੰਨੇ ਵੀ ਆ ਦਰਸ਼ਕ ਸਰੋਤੇ ਜਿਹੜੇ ਸਾਡੇ ਸੁਣ ਰਹੇ ਦੇਖ ਰਹੇ ਆ, jakara.org/battle ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਜਿਹੜਾ ਉਹ ਕਰ ਲਓ ਜੀ। ਇਸੇ ਤਰ੍ਹਾਂ ਜਿੰਨੇ ਵੀ ਸਾਡੇ ਸਰੋਤੇ ਆ ਪੂਰੇ ਅਮਰੀਕਾ, ਕੈਨੇਡਾ, ਆਲ ਓਵਰ ਵਰਲਡ ਸੁਣ ਰਹੇ ਆ, ਜੇ ਹੋਰ ਵੀ ਤੁਸੀਂ ਆਪਣੇ ਕਿਸੇ ਏਰੀਏ ਚਾਹੇ ਈਸਟ ਕੋਸਟ ਜਾਂ ਕਿਤੇ ਆ, ਕੰਟੈਕਟ ਕਰ ਲਿਓ ਇਹਨਾਂ ਦੇ ਨਾਲ, ਤੇ ਸਾਡੇ ਜਾਂ ਰੇਡੀਓ ਸਟੇਸ਼ਨ ਤੇ ਕਾਲ ਕਰ ਲਿਓ, ਤੇ ਆਪਾਂ ਤੁਹਾਡਾ ਜਾਂ ਇਹ ਕੰਟੈਕਟ ਨੰਬਰ ਵੀ ਦੇ ਸਕਦੇ ਆ। ਮੇਬੀ ਫਿਊਚਰ ਚ ਜੇ ਕਿਤੇ ਹੋਰ ਪਾਸੇ, ਜੇ ਕਿਸੇ ਹੋਰ ਸਟੇਟ ਦੇ ਵਿੱਚ ਜੇ ਸਕਰੀਨਿੰਗ ਕਰਵਾਉਣੀ ਹੈ ਤਾਂ। ਜੀ ਜੀ ਨੈਨਦੀਪ, ਤੁਸੀਂ ਕੁਝ ਕਹਿ ਰਹੇ ਸੀਗੇ? ਨਹੀਂ ਜੀ, ਮੈਂ ਪੰਜਾਬੀ ਰੇਡੀਓ ਦਾ ਹਮੇਸ਼ਾ ਮਤਲਬ ਬਹੁਤ ਧੰਨਵਾਦ ਕਰਦਾ ਹਾਂ, ਕਿਉਂਕਿ ਤੁਸੀਂ ਹਮੇਸ਼ਾ ਮਤਲਬ ਜੋ ਵੀ ਕੋਈ ਵੀ ਕਮਿਊਨਿਟੀ ਇਸ਼ੂ ਦੀ ਮਸਲਾ, ਜੋ ਕੋਈ ਵੀ ਮਤਲਬ ਵਧੀਆ ਇਵੈਂਟ ਤੁਸੀਂ ਹਮੇਸ਼ਾ ਪ੍ਰਮੋਟ ਕਰਦੇ ਨੇ। ਸੋ ਆਈ ਜਸਟ ਵਾਂਟ ਟੂ ਫਰਮ ਦ ਬਾਟਮ ਆਫ ਮਾਈ ਹਾਰਟ ਨੋ ਕਿ ਅਸੀਂ ਤੁਹਾਨੂੰ ਸਾਰੇ ਦੋਨੋਂ ਤੇ ਸਾਰੀ ਟੀਮ ਨੂੰ ਅਸੀਂ ਅਪਰੀਸ਼ੀਏਟ ਕਰਦੇ ਹਾਂ। ਥੈਂਕ ਯੂ, ਬੜੀ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਵੀ ਜਿਹੜੀ ਉਹ ਸਮਾਪਤੀ ਆ। ਤੇ ਬਾਕੀ ਜਿਹੜਾ ਵੀਕਐਂਡ ਦੇ ਉੱਤੇ ਪੰਜਾਬੀ ਕਲਚਰ ਸੈਂਟਰ ਤੇ ਪੰਜਾਬੀ ਰੇਡੀਓ USA ਦੇ ਦੁਆਰਾ ਮਿਲ ਕੇ ਡਾਕਟਰ ਗੁਰਮੇਲ ਸਿੰਘ ਸਿੱਧੂ ਯਾਦਗਾਰੀ ਲਾਇਬ੍ਰੇਰੀ ਦਾ ਉਦਘਾਟਨ ਹੋਇਆ। ਉਹਨਾਂ ਦੇ ਸੰਬੰਧ ਦੇ ਵਿੱਚ ਸਪੀਚਿਸ ਤੇ ਜਿਹੜਾ ਬਾਅਦ ਦੇ ਵਿੱਚ ਕਵੀ ਦਰਬਾਰ ਹੋਇਆ, ਉਹ ਜਿਹੜੀ ਵੀਡੀਓਜ਼ ਆ ਉਹ ਜਲਦ ਹੀ ਜਿਹੜੀਆਂ ਤੁਹਾਨੂੰ YouTube, Facebook ਦੇ ਉੱਤੇ ਜਿਹੜੀਆਂ ਦੇਖਣ ਨੂੰ ਮਿਲਣਗੀਆਂ। ਪਰ ਉਸ ਦੀਆਂ ਜਿਹੜੀਆਂ ਯਾਦਗਾਰੀ ਤਸਵੀਰਾਂ ਆ ਉਹ ਆਲਰੇਡੀ ਪੰਜਾਬੀ ਰੇਡੀਓ USA ਦੇ Facebook ਫੈਨ ਪੇਜ ਦੇ ਉੱਤੇ ਪਾ ਦਿੱਤੀਆਂ ਗਈਆਂ। ਸੋ ਉਹਨਾਂ ਦੇ ਮਦਰ ਇਨ ਲਾ, ਉਹਨਾਂ ਦੇ ਜਿਹੜੇ ਸਿਸਟਰ ਇਨ ਲਾ, ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਨਾਲ ਉਹਨਾਂ ਦੇ ਦੋਸਤ, ਉਹਨਾਂ ਨੂੰ ਜਾਣਨ ਵਾਲੇ, ਉਹਨਾਂ ਨੂੰ ਚਾਹਣ ਵਾਲੇ, ਜਿਨ੍ਹਾਂ ਨੂੰ ਪਤਾ ਵੀ ਉਹਨਾਂ ਦੀ ਕਿੰਨੀ ਜਿਹੜੀ ਉਹ ਦੇਣ ਰਹੀ ਆ ਕਮਿਊਨਿਟੀ ਨੂੰ,
ਡਾਕਟਰ ਗੁਰਮੇਲ ਸਿੰਘ ਸਿੱਧੂ ਹੁਣਾਂ ਦੀ ਉਹ ਲੈ ਕੇ ਜਿਹੜੇ ਉਹ ਉੱਥੇ ਪਹੁੰਚੇ ਸੀਗੇ। ਸੋ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕੀਤਾ ਵੀ ਉਸ ਪ੍ਰੋਗਰਾਮ ਨੂੰ ਸਾਰਿਆਂ ਨੇ ਜਿਹੜਾ ਮਿਲ ਜੁਲ ਕੇ ਬਹੁਤ ਸਫਲ ਜਿਹੜਾ ਉਹ ਬਣਾਇਆ ਆ। ਤੇ ਉਮੀਦ ਕਰਦੇ ਹਾਂ ਵੀ ਉਹਨਾਂ ਦੀ ਜਿਹੜੀ ਲੈਗੇਸੀ ਆ ਇੱਦਾਂ ਉਹ ਲੌਂਗ ਲਾਸਟਿੰਗ ਜਿਹੜੀ ਉਹ ਰਵੇ ਤੇ ਰਹਿੰਦੀ ਦੁਨੀਆ ਤੱਕ ਜਿਹੜਾ ਉਹਨਾਂ ਨੂੰ ਉਹਨਾਂ ਦੇ ਕਿਤੇ ਕੰਮਾਂ ਨੂੰ ਆਪਾਂ ਯਾਦ ਕਰਦੇ। ਬਹੁਤ ਵਧੀਆ ਕਵੀ ਦਰਬਾਰ ਹੋਇਆ ਸੀ। ਉਹ ਸਾਰੇ ਕਲਿੱਪਸ ਵੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਦੇ ਫੇਸਬੁੱਕ ਤੇ YouTube ਤੇ ਵੀ ਪਾ ਦਾਂਗੇ। ਤੇ ਨਾਲ ਦੀ ਨਾਲ ਆਪਾਂ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ USA ਦਾ ਵੀ ਬਹੁਤ ਧੰਨਵਾਦ ਕਰਦੇ ਹਾਂ। ਉਹਨਾਂ ਦੇ ਸਾਰੇ ਜਿਹੜੇ ਮੈਂਬਰ ਸੀ ਉੱਥੇ ਪਹੁੰਚੇ ਹੋਏ ਸੀ ਦੂਰੋਂ ਬੇ ਏਰੀਏ ਤੋਂ, ਸੈਕਰਾਮੈਂਟੋ ਤੋਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਭਾਜੀ ਹਰਜਿੰਦਰ ਸਿੰਘ ਕੰਗ ਹੋਣਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਟੇਜ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਂਭੀ ਸੀ ਜੀ। ਤੇ ਹੁਣ ਲੈਂਦੇ ਹਾਂ ਜੀ ਆਪਾਂ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US